ये होया क्यों? ये अंग्रेज़ों वाले सिलेबस पढ़ाए जाते हैं। अंग्रेज़ों नूं ते डर लगदा सी कि किधरे लाहौर वाले बाबा बुल्ले शाह ना पढ़ लैण, बाबा फरीद नूं ना पढ़ लैण, बाबा नानक नूं ना पढ़ लैण, हाँ जी। और उन्हां नूं लगेगा भी जे इन्हां नूं ना पढ़ लिया ते ओह ते आखण के एडे वड्डे-वड्डे शायर ने ते शेक्सपीयर तो भी सानूं चंगे लगदे ने। इस करके उन्हां ने ਜਿਹੜਾ अदब लाया अंग्रेज़ी ਜਿਹੜੇ ਸਿਲੇਬਸਾਂ ਦੇ ਵਿੱਚ ਨਾਲ अदब ਦੇ ਜਿਹੜਾ ਹੁੰਦਾ ਹੈ ਜ਼ਿਆਦਾ, ਉਹ ਸਾਡੀ ਜਿਹੜੀ ਜ਼ਹਿਨੀਅਤ ਰਹਿਤਲ ਸੀ ਉਹਨੂੰ ਖਤਮ ਕਰਨ ਵਾਸਤੇ। ਸਾਡੀ ਰਹਿਤਲ ਜਿਹੜੀ ਹੈ ਰਹਿਤਲ ਸਹਿ, ਤੁਹਾਨੂੰ ਪਤਾ ਅਦਬ ਦੇ ਰਾਹੀਂ ਰਹਿਤਲ ਜਿਹੜੀ ਉਹ ਬੜੀ ਅੱਗੇ ਜਾਂਦੀ ਹੈ। ਅਦਬ ਦੇ ਰਾਹੀਂ ਉਹਨਾਂ ਨੇ ਕਹਿ ਦਿੱਤਾ ਵੀ ਸਾਡੇ ਤੇ ਜਿਹੜੇ ਲਿਖਾਰੀ ਨੇ ਉਹ ਬੜੇ ਵੱਡੇ ਨੇ ਤੇ ਤੁਹਾਡੇ ਲਿਖਾਰੀ ਤੇ ਹੈ ਹੀ ਬੜੇ ਛੋਟੇ ਛੋਟੇ ਨੇ। ਮੈਨੂੰ ਬੜੀ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਜੇ ਕੋਈ ਕਹੇ ਕਿ ਦੁਨੀਆ ਦੇ ਵਿੱਚ ਪੰਜਾਬੀ ਸ਼ਾਇਰੀ ਤੋਂ ਵੱਡੀ ਸ਼ਾਇਰੀ ਕੋਈ ਆਵੇ, ਕਿਸੇ ਦੁਨੀਆ ਦੀ ਜ਼ੁਬਾਨ ਦੀ ਸ਼ਾਇਰੀ ਦਾ 1000 ਸਾਲ ਦਾ ਇੰਨਾ ਸ਼ਾਨਾ ਮੱਤਾ ਇਤਿਹਾਸ ਨਹੀਂ ਰਿਹਾ। ਇੰਨਾ 1000 ਸਾਲ ਦੀ ਤੁਸੀਂ ਬਾਬਾ ਫਰੀਦ ਨੂੰ ਫੜ ਲਓ, ਉਹਦੇ ਨਾਲ ਦੁਨੀਆ ਦਾ ਕੋਈ ਸ਼ਾਇਰ ਮੁਕਾਬਲਾ ਕਰ ਲਓ। ਤੇ ਅੱਜ ਵੀ ਜਿਹੜੇ ਬਾਬਾ ਨਜ਼ਮੀ ਲਿਖ ਰਹੇ ਨੇ, ਜਾਂ ਇੱਧਰ ਕੱਲ ਸਾਡਾ ਸ਼ਿਵ ਕੁਮਾਰ ਹੋ ਕੇ ਗਿਆ ਹੈ, ਉਹ ਮੈਨੂੰ ਤਾਂ ਲੱਗਦਾ ਸ਼ਿਵ ਕੁਮਾਰ ਬਟਾਲਵੀ ਵਰਗਾ ਦੁਨੀਆ ਦੀ ਕਿਸੇ ਸ਼ਾਇਰੀ ਦੇ ਵਿੱਚ ਸ਼ਾਇਰ ਲੱਭਣਾ ਹੀ ਔਖਾ ਹੈ। ਇੱਕ ਦਿਨ ਚੰਡੀਗੜ੍ਹ 'ਚ ਮੈਂ ਬੋਲਦਾ ਸਾਂ ਪਿਆ, ਉਹ ਇੱਕ ਬੜਾ ਪ੍ਰੋਫੈਸਰ ਵਿਦਵਾਨ ਬੜੀ ਅੰਗਰੇਜ਼ੀ ਦੀ ਗਾ, ਮੈਂ ਕਿਹਾ ਜੀ ਆ ਮੈਂ ਸੁਣਦਾ ਹੁੰਦਾ ਹਾਂ ਗਾਣਾ ਇੱਕ, ਉਹਦੇ 'ਚ ਸਾਡੇ ਪੁੱਤੜਿਆਂ ਵਿੱਚ ਰੱਖਿਆ ਬਿਰਹਾ ਸਾਡੀਆਂ ਮਾਵਾਂ, ਮੈਂ ਤਾਂ ਕੀਟਸ 'ਚ ਤੁਸੀਂ ਇਹ ਲਾਈਨ ਕੱਢ ਕੇ ਵਿਖਾ ਦਿਓ ਕੋਈ ਪੰਕਤੀ ਕੋਈ। ਤੋ ਐਵੇਂ ਲੋਕਾਂ ਨੂੰ ਦਿਮਾਗੀ ਤੌਰ ਤੇ ਗੁਲਾਮ ਬਣਾਉਣ ਵਾਸਤੇ ਉਹਨਾਂ ਨੇ ਅਦਬ ਪੜਾਇਆ, ਅੰਗਰੇਜ਼ੀ ਵਰਡਸਵਰਥ ਪੜਾਇਆ, ਸ਼ੇਕਸਪੀਅਰ ਪੜਾਇਆ, ਫਲਾਣਾ ਪੜਾਇਆ, ਢੀਂਗਰਾ ਪੜਾਇਆ, ਔਰ ਇਹ ਦੱਸਿਆ ਵੀ ਸਾਡੇ ਤੇ ਲਿਖਾਰੀ ਵੀ ਬੜੇ ਵੱਡੇ ਨੇ, ਸਾਡੇ ਦਿਮਾਗ ਵੀ ਵੱਡੇ ਆ, ਤੁਸੀਂ ਤੇ ਬੜੇ ਪਛੜੇ ਹੋਏ ਹੋ, ਤੁਸੀਂ ਤੇ ਬੜੇ ਬੈਕਵਰਡ ਹੋ, ਤੁਹਾਡੇ ਤੇ ਲਿਖਾਰੀ ਬੜੇ ਬੈਕਵਰਡ ਨੇ। ਮੈਂ ਕਿਹਾ ਵੀ ਬਾਬਾ ਨਾਨਕ ਬੈਕਵਰਡ ਹੋ ਗਿਆ ਹੈ, ਹੁਣ ਤੁਸੀਂ ਸ਼ੇਕਸਪੀਅਰ ਨੂੰ ਬਾਬੇ ਨਾਨਕ ਉੱਤੇ ਰੱਖ ਦਿੱਤਾ। ਤੋ ਇਹ ਮਤਲਬ ਅਦਬ ਆਇਆ ਅੰਗਰੇਜ਼ੀ ਦੇ ਕੋਰਸਾਂ ਦੇ ਵਿੱਚ, ਔਰ ਸਾਡੇ ਜਿਹੜੇ ਪ੍ਰੋਫੈਸਰ ਸਨ ਇਹ ਤੇ ਹਾਲੇ ਵੀ ਜਿਹੜੇ ਸਾਡੇ ਇੰਟੈਲੈਕਚੁਅਲ ਨੇ, ਅਸੀਂ ਤਾਂ ਇਹਨਾਂ ਨੂੰ ਮੈਂ ਤਾਂ ਬੁੱਧੀਜੀਵੀ ਕਈ ਆਖਦੇ ਨਾ, ਬੁੱਧੀਜੀਵੀ ਆਉਂਦੇ ਨੇ, ਤਾਂ ਇੰਟੈਲੈਕਚੁਅਲ ਜਿਹੜੇ ਨੇ ਪਾਕਿਸਤਾਨ ਦੇ ਔਰ ਭਾਰਤ ਦੇ, ਔਰ ਜਿੰਨੇ ਵੀ ਜਿਹੜੇ ਪਹਿਲੇ ਕਲੋਨੀਅਲ ਮੁਲਕ ਰਹੇ ਨੇ ਉਹਨਾਂ ਦੇ ਲਗਭਗ ਸਾਰੇ ਥਾਵਾਂ ਤੇ ਜਿਹੜੇ ਇੰਟੈਲੈਕਚੁਅਲ ਨੇ, ਇਹ ਹਾਲੀ ਆਜ਼ਾਦ ਨਹੀਂ ਹੋਏ ਦਿਮਾਗੀ ਤੌਰ ਤੇ। ਇਹਨਾਂ ਦੇ ਅੰਦਰ ਦਿਮਾਗੀ ਗੁਲਾਮੀ ਇੰਨੀ ਬੈਠੀ ਹੋਈ ਹੈ। ਹਾਲੇ ਵੀ ਆਉਂਦੇ ਨੇ ਅੰਗਰੇਜ਼ ਨਾ ਆਉਂਦੇ ਤੇ ਸਾਡੇ ਕੋਲ ਰੇਲ ਨਾ ਆਉਂਦੀ, ਸਾਡੇ ਕੋਲ ਜਹਾਜ਼ ਹੀ ਨਾ ਆਉਂਦੇ। ਉਹ ਮੈਂ ਕਿਹਾ ਵੀ ਜਿੱਦਣ ਅੰਗਰੇਜ਼ ਨਹੀਂ ਸਨ, ਜਿੱਦਣ ਆਏ ਉਦੋਂ ਤੇ ਦੁਨੀਆ ਦਾ ਚੌਥਾ ਹਿੱਸਾ ਦੌਲਤ ਜਿਹੜੀ ਸੀ ਇੱਥੇ ਸਾਡੇ ਹਿੰਦੁਸਤਾਨ 'ਚ ਪੈਦਾ ਹੁੰਦੀ ਸੀ, ਚੌਥਾ ਹਿੱਸਾ। ਤੇ ਜਿੱਦਣ ਅੰਗਰੇਜ਼ ਛੱਡ ਕੇ ਗਏ ਉਦੋਂ 3% ਦੀ ਸੀ। 22% ਤੋਂ ਅੰਗਰੇਜ਼ਾਂ ਨੇ ਸਾਨੂੰ 3% ਤੇ ਲਿਆ ਦਿੱਤਾ। ਤੇ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਵੱਡੇ ਇੰਟੈਲੈਕਚੁਅਲ ਨੇ, ਅੰਗਰੇਜ਼ੀ 'ਚ ਬੜਾ ਪੜ੍ਹਦੇ ਪੜ੍ਹਾਉਂਦੇ ਲਿਖਦੇ ਨੇ ਯੂਨੀਵਰਸਿਟੀਆਂ ਦੇ ਵਿੱਚ, ਉਹ ਆਉਂਦੇ ਨੇ ਮਾਡਰਨਿਜ਼ਮ ਹੀ ਅੰਗਰੇਜ਼ਾਂ ਦੇ ਨਾਲ ਆਇਆ ਜੀ, ਅਸੀਂ ਤਾਂ ਮਾਡਰਨ ਬਣਨਾ ਹੀ ਨਹੀਂ ਜੀ। ਉਹ ਮੈਂ ਕੰਗਾਲ ਕਰਕੇ ਸੱਟ ਕੇ ਤੁਹਾਨੂੰ ਚੌਥੇ ਹਿੱਸੇ ਦਾ ਤੁਹਾਨੂੰ ਜਿਹੜਾ ਉਹ 33ਵਾਂ ਹਿੱਸਾ ਦੁਨੀਆ ਦਾ ਬਣਾ ਕੇ ਸੱਟ ਗਏ ਤੇ ਤੁਸੀਂ ਸਮਝਦੇ ਹੋ ਮਾਡਰਨਿਜ਼ਮ ਹੈ, ਤੇ ਜੇ ਤੁਸੀਂ ਇਹਨੂੰ ਮਾਡਰਨਿਜ਼ਮ ਸਮਝਦੇ ਹੋ ਤੇ ਹੀ ਤੁਹਾਡੀ ਸਮਝ ਹੈ। ਇਸ ਕਰਕੇ ਹਾਲੀ ਸਾਡਾ ਇੰਟੈਲੈਕਚੁਅਲ ਉਸ ਦਿਮਾਗੀ ਗੁਲਾਮੀ ਚੋਂ ਨਿਕਲਿਆ ਹੀ ਨਹੀਂ ਕਿ ਸਾਡੀ ਜਿਹੜੀ ਰਹਿਤਲ ਹੈ, ਸਾਡਾ ਇਤਿਹਾਸ ਹੈ, ਸਾਡਾ ਲਿਟਰੇਚਰ ਹੈ, ਸਾਡੀ ਸਾਇੰਸ ਹੈ। ਅਰਬਾਂ ਨੇ ਜਿਹੜੀ ਯੂਰਪ ਨੇ ਸਾਇੰਸ ਸਿੱਖੀ ਕਿੱਥੋਂ? ਇਹ ਤੇ ਸਭ ਤੋਂ ਪਹਿਲਾਂ ਅਰਬਾਂ ਕੋਲ ਸੀ, ਉਸ ਤੋਂ ਬਾਅਦ ਹਿੰਦੁਸਤਾਨ ਕੋਲ ਸੀ। ਤੋ ਅਰਬਾਂ ਨੇ ਹਿੰਦੁਸਤਾਨ ਵਾਲੀ ਵੀ ਤੇ ਆਪਣੇ ਵਾਲੀ ਵੀ ਸਾਰੀ ਯੂਰਪ ਵਾਲਿਆਂ ਨੂੰ ਜਿਹੜਾ ਟ੍ਰਾਂਸਲੇਟ ਕਰਕੇ ਉਹਨਾਂ ਨੂੰ ਦੇ ਦਿੱਤੀ, ਉਹਨਾਂ ਨੂੰ ਵੀ ਪਤਾ ਲੱਗ ਗਿਆ ਸਾਰਾ ਕੁਝ। ਤੋ ਇਹ ਸਾਡੇ ਇੰਟੈਲੈਕਚੁਅਲ ਨੂੰ ਉਹ ਪਤਾ ਹੀ ਨਹੀਂ ਹੈ, ਨਾ ਉਹ ਸਮਝਦਾ ਕਿ ਜੇ ਤੁਸੀਂ ਵੇਦਾਂ ਨੂੰ, ਪੁਰਾਣਾਂ ਨੂੰ, ਆਪਣੀਆਂ ਜਿਹੜੀ ਸਾਡੀ ਪੁਰਾਣੀ ਜਿਹੜੇ ਸਾਡਾ ਲਿਟਰੇਚਰ ਹੈ, ਨੌਲੇਜ ਦਾ ਲਿਟਰੇਚਰ ਹੈ, ਉਹ ਉਸ ਨੂੰ ਜੇ ਉਹ ਤਾਂ ਪਛੜਾ ਹੋਇਆ, ਬੜਾ ਬੈਕਵਰਡ ਲਿਟਰੇਚਰ ਹੈ। ਇਹਨਾਂ ਦੇ ਦਿਮਾਗ 'ਚ ਇਹ ਗੱਲ ਇਹ ਨਹੀਂ ਸਮਝਦੇ ਕਿ ਉਸ ਸਮੇਂ ਦਾ ਸਭ ਤੋਂ ਜਿਹੜਾ ਐਡਵਾਂਸ ਲਿਟਰੇਚਰ ਹੈ, ਟੈਕਨੀਕਲ ਵੀ, ਸਾਇੰਟੀਫਿਕ ਵੀ, ਔਰ ਲਿਟਰੇਰੀ ਤੇ ਕਲਚਰ ਵਾਲਾ ਸਾਰਾ ਕੁਝ। ਤਾਂ ਸਾਡਾ ਇੰਟੈਲੈਕਚੁਅਲ ਹਾਲੀ ਉਸ ਦਿਮਾਗੀ ਗੁਲਾਮੀ ਚੋਂ ਨਿਕਲ ਨਹੀਂ ਸਕਿਆ। ਔਰ ਉਹ ਦਿਮਾਗੀ ਗੁਲਾਮੀ ਚੋਂ ਨਿਕਲਣ ਦਾ ਬਹੁਤ ਵੱਡਾ ਕਾਰਨ ਜਿਹੜਾ ਮੈਂ ਸ਼ੁਰੂ ਜਿੱਥੋਂ ਗੱਲ ਕੀਤੀ ਸੀ, ਉਹ ਫਿਰਕੂ ਜ਼ਹਿਨੀਅਤ ਹੈ, ਫਿਰਕੂ ਜਿਹੜੀ ਉਹਨਾਂ ਦਾ ਦਿਮਾਗ ਹੈ, ਉਹ ਉਹਨਾਂ ਦੇ ਅੰਦਰ ਹਾਲੀ ਉਹ ਜਿਹੜੀ ਕੌਮੀ ਭਾਵਨਾ ਹੈ ਨਾ, ਜਿਹੜੀ ਕੌਮੀ ਜਿਹੜੀ ਜਜ਼ਬਾ ਹੈ, ਉਹ ਜਿੰਨਾ ਜੇ ਤੁਹਾਡੇ ਅੰਦਰ ਨਹੀਂ ਆਉਂਦਾ ਤਾਂ ਦਿਮਾਗੀ ਗੁਲਾਮੀ ਚੋਂ ਤੁਸੀਂ ਨਿਕਲ ਨਹੀਂ ਸਕਦੇ। ਔਰ ਇਹ ਸਾਡਾ ਇੰਟੈਲੈਕਚੁਅਲ ਹਾਲੀ ਉਸ ਦਿਮਾਗੀ ਗੁਲਾਮੀ 'ਚ ਬੈਠਾ ਹੋਇਆ ਹੈ, ਔਰ ਉਹੀ ਪੜ੍ਹਾਈ ਜਾ ਰਿਹਾ ਹਾਲੀ ਅੰਗਰੇਜ਼ੀ ਲਿਟਰੇਚਰ ਨੂੰ, ਪੰਜਾਬੀ ਅੰਗਰੇਜ਼ੀ ਸ਼ਾਇਰੀ ਨੂੰ ਪੰਜਾਬੀ ਸ਼ਾਇਰੀ ਤੋਂ ਵੱਡਾ ਸਮਝਦਾ ਨਹੀਂ ਆ। ਮੈਂ ਨਹੀਂ ਆਂਦਾ ਅੰਗਰੇਜ਼ੀ ਸ਼ਾਇਰੀ ਛੋਟੀ ਹੈ, ਉਹ ਉਹਨਾਂ ਦੇ ਬੜੇ ਵੱਡੇ ਵੱਡੇ ਸ਼ਾਇਰ ਨੇ। ਤੁਸੀਂ ਛੋਟਾ ਵੱਡਾ ਨਾ ਆਖੋ, ਕੱਟਦੇ ਸੀ ਕੋਈ ਨਾ, ਇਹ ਤੁਹਾਨੂੰ ਆਖ ਨਹੀਂ ਪਾਏਗਾ। ਤੋ ਇਹ ਇੱਕ ਵਜ੍ਹਾ ਹੈ ਜਿੱਧਰ ਅਦਬ ਆਇਆ, ਸਿਲੇਬਸਾਂ ਦੇ ਵਿੱਚ ਅਦਬ ਆਇਆ, ਔਰ ਅੰਗਰੇਜ਼ਾਂ ਨੇ ਅਦਬ ਨੂੰ ਸਿਲੇਬਸਾਂ ਦੇ ਵਿੱਚ ਪਾ ਕੇ ਸਾਨੂੰ ਕਲਚਰਲੀ ਜਿਹੜਾ ਆ ਉਹ ਤਬਾਹ ਕਰਨਾ ਸੀ, ਔਰ ਸਾਨੂੰ ਦਿਮਾਗੀ ਗੁਲਾਮ ਬਣਾਉਣਾ ਸੀ। ਔਰ ਹੁਣ ਵੀ ਆ ਮੇਰੇ ਤੁਹਾਡੇ ਪੰਜਾਬ ਦੇ, ਸਾਡੇ ਪੰਜਾਬ ਦੇ ਵੀ ਮਤਲਬ ਉਰਦੂ ਦੇ ਵਿੱਚੋਂ ਜਿਹੜੇ ਟੂਕਾਂ ਦੇਣਗੇ ਲਿਖਣ ਲੱਗੇ ਜਾਂ ਬੋਲਣ ਲੱਗੇ, ਤੇ ਪੰਜਾਬੀ ਵਿੱਚੋਂ ਨਹੀਂ ਦੇਣਗੇ। ਮੈਨੂੰ ਹੈਰਾਨੀ ਹੁੰਦੀ ਹੈ ਕਿ ਮਤਲਬ ਤੁਹਾਨੂੰ ਉਹਨਾਂ ਨੂੰ ਆਉਂਦੀ ਕੋਈ ਨਹੀਂ, ਜਿਹੜੇ ਵਿਚਾਰੇ ਉਹਨਾਂ ਉਰਦੂ ਪੜ੍ਹਿਆ
ਉਹਨਾਂ ਨੂੰ ਲੱਗਦਾ। ਹਾਂਜੀ, ਇੱਥੇ ਤਾਂ ਸਾਨੂੰ ਹਾਂਜੀ ਮੀਰ ਤੇ ਗਾਲਬ ਪੜ੍ਹਾ ਤਾਂ ਦਿੰਦੇ ਨੇ ਤੇ ਡਿਪਟੀ ਨਜ਼ੀਰ ਅਹਿਮਦ ਪੜ੍ਹਾ ਦਿੰਦੇ ਨੇ, ਤੇ ਸਾਡਾ ਹਾਂਜੀ ਆਪਦਾ ਕੋਈ ਨਹੀਂ ਮੈਂ ਬਣਦਾ ਆਦਰ ਕਰਨਾ ਉਹ। ਮੀਰ ਸਾਹਿਬ ਅੱਛਾ ਦਾ ਵੀ, ਵੀਰ, ਇੱਕ ਮੀਰ ਚੀਜ਼। ਸਾਹਿਬ ਦਾ ਵੀ, ਗਾਲਬ ਸਾਹਿਬ ਦਾ ਵੀ, ਪਰ ਉਹਦੇ ਨਾਲ ਸਾਡਾ ਬਾਬਾ ਨਾਨਕ ਆ, ਬਾਬਾ ਬੁੱਲੇ ਸ਼ਾਹ ਆ, ਬਾਬਾ ਫਰੀਦ ਆ, ਸਾਡਾ ਸ਼ੇਰ ਤੇ ਵਾਰ ਛੋਟੇ ਤਾਂ ਨਹੀਂ ਹੋ ਜਾਂਦੇ ਨਾ। ਉਹ ਬਾਬਾ ਹਾਸ਼ਮ ਸ਼ਾਹ ਹਾਂਜੀ ਮੁਹੰਮਦ ਕਿਹਦਾ ਕਿਹਦਾ ਨਾਲ ਵਾ, ਮੈਨੂੰ ਤਾਂ ਨਾ ਹੀ ਨਹੀਂ ਗਿਣਨੇ ਹੀ ਔਖੇ ਹੋ ਜਾਂਦੇ, ਇੰਨੀ ਗਿਣਤੀ ਹੈ ਵੱਡੀ ਹੈ। ਇਹ ਹੁਣ ਕਿਸੇ ਨੇ ਬਿਲਕੁਲ। ਪੜ੍ਹਿਆ ਹੋਵੇ। ਔਰ ਹਾਂਜੀ ਹਾਂਜੀ ਦੂਜੀ ਗੱਲ, ਮੈਂ ਇੱਕ ਵਾਰੀ ਪੰਜਾਬੀ ਸ਼ਾਇਰੀ ਬਾਰੇ ਕਈ ਵਾਰੀ ਆਪਣੇ ਜਿਹੜੇ ਕ੍ਰਿਟਿਸਿਜ਼ਮ ਦੇ ਬੰਦੇ ਨੇ ਉਹਨਾਂ ਨੂੰ ਮੈਂ ਇੱਕ ਗੱਲ ਆਖੀ ਸੀ ਵੀ ਤੁਸੀਂ ਪੜ੍ਹਦੇ ਹੋ, ਤੁਸੀਂ ਸੁਣਦੇ ਕੋ ਨਹੀਂ। ਤੁਸੀਂ ਪੰਜਾਬੀ ਸ਼ਾਇਰੀ ਨੂੰ ਜਿੱਦਣ ਸੁਣਨਾ ਸ਼ੁਰੂ ਕਰੋਗੇ ਔਰ ਉਦੋਂ ਤੁਹਾਨੂੰ ਪਤਾ ਲੱਗੇਗਾ ਪੰਜਾਬੀ ਸ਼ਾਇਰੀ ਕਿੰਨੀ ਵੱਡੀ ਸ਼ਾਇਰੀ ਹੈ। ਸੁਲਤਾਨ ਬਾਹੂ ਵਰਗਾ ਸ਼ਾਇਰ ਲੱਭਣਾ ਏਡਾ ਸੌਖਾ ਕੰਮ ਨਹੀਂ ਹੈ ਦੁਨੀਆ ਦੀ ਕਿਸੇ ਜ਼ੁਬਾਨ ਦੇ ਵਿੱਚੋਂ। ਔਰ ਮੈਂ ਕਿਹਾ ਸੁਣਨ ਵਾਸਤੇ ਕੰਨ ਚਾਹੀਦੇ ਨੇ, ਤੇ ਕੰਨ ਐਡੀ ਛੇਤੀ ਬਣਦੇ ਕੋ ਨਹੀਂ ਬੰਦੇ ਦੇ, ਹਨਾ। ਰੱਟਾ ਬੜੀ ਛੇਤੀ ਲੱਗ ਜਾਂਦਾ ਹੈ। ਇਹ ਕੰਨ ਜਿਹੜੇ ਨਾ, ਇਹਨਾਂ ਦੀ ਜਿਹੜੀ ਸਿਖਲਾਈ ਹੈ, ਜਿਹੜੀ ਟ੍ਰੇਨਿੰਗ ਹੈ, ਇਹ ਬੜਾ ਔਖਾ ਕੰਮ ਹੈ। ਇਹ ਕੰਨ ਤੁਹਾਡੇ ਤਾਂ ਬਣ ਗਏ ਜੇ ਤੁਸੀਂ ਮਤਲਬ ਜਿਹੜਾ ਨਾ, ਇੱਕ ਵਾਰੀ ਰਵਿੰਦਰਨਾਥ ਠਾਕੁਰ ਆਏ ਆਪਣੇ ਦਰਬਾਰ ਸਾਹਿਬ, ਤੇ ਉੱਥੇ ਭਾਈ ਸੁਮੰਤ ਸਿੰਘ ਗਾਉਂਦੇ ਸਨ ਪਏ। ਉਹ ਆਖਣ ਲੱਗੇ ਸਾਰਾ ਬੰਗਾਲ ਲੈ ਲਓ, ਮੈਨੂੰ ਸੁਮੰਤ ਸਿੰਘ ਦੇ ਦਿਓ। ਹਾਂ, ਤੇ ਹੁਣ ਸਾਡੇ ਦਰਬਾਰ ਸਾਹਿਬ ਦਾ ਜੇ ਤੁਸੀਂ ਕੀਰਤਨ ਸੁਣੋ, ਹੁਣ ਆਖਣਾ ਨਹੀਂ ਚਾਹੀਦਾ। ਹਾਂ, ਉਹ ਸਾਡੇ ਸੁਮੰਤ ਸਿੰਘ, ਭਾਈ ਸੁਰਜਨ ਸਿੰਘ ਰਿਕਦਾ ਤੇ ਭਾਈ ਸੰਤ ਸਿੰਘ ਸੁਣ ਲਈਏ, ਮਤਲਬ ਉਹ ਉਹਨਾਂ ਨੂੰ ਸੁਣੋਗੇ ਤਾਂ ਤੁਹਾਡੇ ਕੰਨ ਬਣਨਗੇ, ਹੈਨਾ। ਬੜੇ ਗੁਲਾਮ ਅਲੀ ਖਾਨ ਸੁਣੋਗੇ, ਜਾਂ ਹੋਰ ਕਿੰਨਾ ਕੁਝ ਸਾਡੇ ਸ਼ੌਕਤ ਅਲੀ ਨੂੰ ਸੁਣੋਗੇ। ਮੈਨੂੰ ਤਾਂ ਇਹ ਜਿਹਨਾਂ ਨੇ ਸ਼ੌਕਤ ਅਲੀ ਨੂੰ ਸੁਣਿਆ, ਉਹ ਪੰਜਾਬੀ ਗਾਇਕੀ ਨੂੰ ਕੀ ਸਮਝ ਸਕਦਾ ਹੈ। ਮਤਲਬ ਮੈਂ ਕਿ ਇਸ ਕਰਕੇ ਸਾਡਾ ਜਿਹੜਾ ਇੰਟੈਲੈਕਚੁਅਲ ਦਿਮਾਗੀ ਤੌਰ ਤੇ ਇੰਨਾ ਗੁਲਾਮ ਬਣਿਆ ਹੋਇਆ ਹੈ। ਇਹ ਗੁਲਾਮ ਹੋਣ ਕਰਕੇ ਸਾਡੇ ਆਪਣੀ ਰਤ ਨਾਲ ਜੁੜਦਾ ਹੀ ਨਹੀਂ। ਔਰ ਉਹ ਨਾ ਜੁੜਨ ਕਰਕੇ ਨਾ ਇਹਦੇ ਕੰਨਾਂ ਦੀ ਸਿਖਲਾਈ ਹੋਵੇ, ਨਾ ਇਹਦੇ ਦਿਮਾਗ ਦੀ ਕੋਈ ਸਿਖਲਾਈ ਹੋਵੇ, ਅੱਖਾਂ ਦਾ ਰੱਟਾ ਰੁੱਟਾ ਮਾਰ ਛੱਡਦੇ ਨੇ। ਔਰ ਉਹ ਅੰਗਰੇਜ਼ੀ ਚ ਲਿਖੀ ਜਾਂਦੇ, ਅੰਗਰੇਜ਼ੀ ਬੋਲੀ ਜਾਂਦੇ, ਨਾ ਕਿਸੇ ਦੇ ਸਮਝ ਆਵੇ। ਜੀ ਵੀਰ, ਇੱਕ ਹੋਰ ਚੀਜ਼ ਬੜੀ ਅਹਿਮ ਜਾਂਦੇ ਜਾਂਦੇ ਮੈਂ, ਇਹ ਜਿਹੜੀਆਂ ਇੱਥੇ ਖਾਲਸ ਜ਼ਬਾਨਾਂ ਸਨ ਨਾ, ਜਿਹੜੀਆਂ ਕਦੀਮ ਵੀ ਸਮਝੀਆਂ ਜਾਂਦੀਆਂ, ਏਂਸ਼ੀਅੰਟ ਵੀ ਸਮਝੀਆਂ ਜਾਂਦੀਆਂ ਨੇ, ਹੁਣ ਤੁਸੀਂ ਸੰਸਕ੍ਰਿਤ ਦੀ ਹਾਲਤ ਵੇਖ ਲਓ ਵੀ। ਉਰਦੂ ਹਾਂਜੀ ਤੇ ਹਿੰਦੀ ਤਾਂ ਵੱਧ ਗਈਆਂ, ਤੇ ਸੰਸਕ੍ਰਿਤ ਦਾ ਹਾਲ ਵੀ ਮਾੜਾ ਹੀ ਏ। ਉਹ ਵੀ ਹੁਣ ਹਾਂਜੀ ਬਸ ਉਹ ਹੀ ਰਹਿ ਗਈ ਜਿਹੜੀ ਉਹਨਾਂ ਦੇ ਮਜ਼ਹਬੀ ਕਿਤਾਬਾਂ 'ਚ ਵਜੂਦ ਹੈ, ਬਸ ਉਨੀ ਕੋਈ ਰਹਿ ਗਈ, ਬਾਕੀ ਤਾਂ ਉਹ ਵੀ ਖਤਮ ਹੋਈ ਵੀਹ ਜ਼ਬਾਨ ਹਜ਼ਾਰ ਇੱਕ ਤਰ੍ਹਾਂ। ਪਿਛਲਾ ਸਾਡੇ ਜਿਹੜੀ ਮਰਦਮਸ਼ੁਮਾਰੀ ਹੋਈ, ਉਹਦੇ ਚ 20,000 ਬੰਦੇ ਨੇ ਲਿਖਾਇਆ ਵੀ ਸਾਡੀ ਸੰਸਕ੍ਰਿਤ ਜ਼ੁਬਾਨ ਹੈ। ਸਿਰਫ 20,000 ਨੇ ਬਸ ਬਸ। 20,000। ਇਹ ਇੱਕ ਉਹਦੀ ਅਰਬ ਵਜ੍ਹਾ ਕੀ ਉੱਤੇ ਸੀ? ਆਬਾਦੀ। ਵਜ੍ਹਾ ਇਹ ਬਣੀ ਨਾ, ਹਾਂਜੀ ਵਜ੍ਹਾ ਇਹ ਬਣੀ ਵੀ ਸੰਸਕ੍ਰਿਤ ਨੂੰ ਜਿਵੇਂ ਅੱਜ ਅੰਗਰੇਜ਼ੀ ਹੈ ਜੀ, ਸਮਝ ਲਵੋ ਵੀ ਉਹ ਲੋਕਾਂ ਦੇ ਨਾਲ ਜੁੜੀ ਹੋਈ ਨਹੀਂ ਸੀ, ਨਾ ਉਹ ਕਿਸੇ ਨੂੰ ਪੜ੍ਹਨ ਵੀ ਨਹੀਂ ਸੀ ਦਿੰਦੇ। ਉਹ ਲੋਕ ਬੋਲੀਆਂ ਦੇ ਨਾਲ ਜੁੜੀ ਨਹੀਂ ਸੀ। ਸੰਸਕ੍ਰਿਤ ਜਿਹੜੀ ਇਹ ਬੋਲੀਆਂ ਤੋਂ ਇੰਨੀ ਦੂਰ ਹੋ ਗਈ, ਇੱਕ ਤਰ੍ਹਾਂ ਦੀ ਜਿਹਨੂੰ ਸਟੈਂਡਰਡ ਆਖ ਲਓ ਉਹਦਾ, ਉਹ ਇੰਨੀ ਬੋਲੀਆਂ ਤੋਂ ਦੂਰ ਹੋ ਗਈ, ਕਿਸੇ ਦੇ ਸਮਝ ਚ ਨਹੀਂ ਸੀ ਆਉਂਦੀ। ਤਾਂ ਸਾਡੇ ਵੀ ਇੱਧਰ ਜਿਹੜੀ ਆ ਪੰਜਾਬੀ ਹੈ ਕਿਤਾਬਾਂ ਦੇ ਵਿੱਚ, ਉਹ ਅੱਧੀ ਉਹ ਸੰਸਕ੍ਰਿਤ ਵਾਲਾ ਹੀ ਹਾਲ ਉਹਦਾ ਪਿਆ। ਉਹਨੂੰ ਬਹੁਤ ਘੱਟ ਸਮਝਦੇ ਨੇ। ਉਹ ਚੁੱਕਦੇ ਨੇ ਸੰਸਕ੍ਰਿਤ, ਜਿਹੜੇ ਹਿੰਦੀ ਵਾਲੇ ਨੇ ਉਹ ਸੰਸਕ੍ਰਿਤ ਦੀ ਵੱਲ बढ़ा ਦਿੰਦੇ ਨੇ, ਤੇ ਸਾਡੇ ਵਾਲੇ ਹਿੰਦੀ ਵਾਲੀਆਂ ਚੁੱਕ ਕੇ ਸੰਸਕ੍ਰਿਤ ਜੀ ਇੱਥੇ ਤੁਹਾਡੇ ਜਿਹੜੀ ਹੈ ਉਹ ਫਾਰਸੀ ਦਾ ਕੰਮ, ਫਾਰਸੀ ਤੋਂ ਇਹ ਕੰਮ ਲੈਂਦੇ ਨੇ। ਉਹ ਨਾ ਫਾਰਸੀ ਦੀ ਜਿਹੜੀ ਟੈਕਨੀਕਲ ਟਰਮੀਨੋਲੋਜੀ ਹੈ, ਨਾ ਲਫਾਜੀ ਸਾਰੇ ਜਿਹੜੇ ਨੇ ਉਹਨੂੰ ਕਿਸੇ ਦੇ ਸਮਝ ਆਉਣ, ਤੇ ਹੋਏਗਾ ਕੀ? ਹੌਲੀ ਹੌਲੀ ਉਹ ਦੇਖੋ ਕਿੱਡੇ ਵੱਡੇ ਸ਼ਾਇਰ ਨੇ, ਫੈਜ਼ ਸਾਹਿਬ ਨੇ, ਇਕਬਾਲ ਸਾਹਿਬ ਨੇ, ਕਿੱਡੇ ਸ਼ਾਇਰ ਨੇ। ਇੱਥੇ ਪੰਜਾਬ ਵਿੱਚ ਕੋਈ ਨਾਂ ਨਹੀਂ ਜਾਣਦਾ ਉਹਨਾਂ ਦਾ। ਤੇ ਜੇ ਤੁਸੀਂ ਵਾਰਸ ਦਾ ਨਾਂ ਲਵੋ ਜਾਂ ਸ਼ਿਵ ਕੁਮਾਰ ਨਾਂ ਲਵੋ, ਨਾਂ ਜਾਣਦੇ ਨੇ ਫੈਜ਼ ਸਾਹਿਬ ਤੇ ਇਕਬਾਲ ਸਾਹਿਬ ਦਾ, ਪ੍ਰੋਫੈਸਰ ਜਾਣਦੇ ਨੇ। ਪਿੰਡਾਂ ਪੁੰਡਾਂ ਇੰਨੀ, ਤੇ ਜਾ ਕੇ ਤੁਸੀਂ ਪਿੰਡਾਂ ਵਾਲੇ ਵੇਖ ਲਓ, ਸ਼ਿਵ ਕੁਮਾਰ ਨੂੰ ਗਾਉਂਦੇ ਨੇ, ਬਾਬਾ ਨਜ਼ਮੀ ਨੂੰ ਵੀ ਉਹ ਗਾਉਂਦੇ ਨੇ, ਪੜ੍ਹਦੇ ਵੀ ਨੇ। ਤਾਂ ਜਦੋਂ ਕੋਈ ਜ਼ਬਾਨ ਜਿਹੜੀ ਹੈ ਇਸ ਤਰ੍ਹਾਂ ਤੁਸੀਂ ਲੋਕਾਂ ਦੀ ਜ਼ਬਾਨ ਬੋਲੀ ਤੋਂ ਜਿਹੜੀ ਇੰਨੀ ਦੂਰ ਲੈ ਜਾਂਦੇ ਹੋ, ਤਾਂ ਹੌਲੀ ਹੌਲੀ ਉਹਦਾ ਕੰਮ ਹੀ ਮੁੱਕ ਜਾਂਦਾ ਹੈ। ਉਹਨੂੰ ਇੱਕ ਦਿਨ ਫਿਰ ਲੋਕਾਂ ਦਾ ਜ਼ੋਰ ਪੈ ਜਾਂਦਾ, ਉਹਨਾਂ ਨੂੰ ਮਗਰੋਂ ਲਾਓ, ਇਹਦੇ ਚ ਸਮਝ ਤੇ ਆਉਂਦੀ ਕੋਈ ਕੋਈ, ਤੁਸੀਂ ਆਪਣੀਆਂ ਜਿਹੜੀਆਂ ਬੋਲੀਆਂ ਨੇ ਉਹਨਾਂ ਨੂੰ ਅੱਗੇ ਲਿਆ, ਸਾਰੀ ਪੜ੍ਹਾਈ ਲਿਖਾਈ ਇਹਦੇ ਚ ਕਰਾਂਗੇ। ਜਿਵੇਂ ਹੋਇਆ, ਜਿਵੇਂ ਜੀ ਪ੍ਰਾਕ੍ਰਿਤ ਆਈਆਂ, ਫਰੈਂਚਾਂ ਆਈਆਂ, ਫਿਰ ਪੰਜਾਬੀ ਆਈ, ਸਾਰਾ ਕੁਝ ਆਇਆ। ਬਿਲਕੁਲ। ਜ਼ੁਬਾਨ ਤਾਂ ਕੌਮੀ ਜ਼ੁਬਾਨ ਤਾਂ ਉਹ ਹੀ ਜਿਹੜੀ ਬਿਨ ਪੜ੍ਹੇ ਸਮਝ ਆਵੇ। ਸਾਡੇ ਇੱਥੇ ਉਰਦੂ ਨੂੰ ਸਾਰੀਆਂ ਕੌਮੀ ਜ਼ਬਾਨਾਂ ਜ਼ੁਬਾਨ ਕੌਮੀ ਨੇ ਆਖਦੇ ਜੀ। ਨੇ ਨਾ, ਤੇ ਕੌਮੀ ਉਹ ਜਿਹੜੀ ਫਿਰ ਇਹ ਕੌਮੀ ਜ਼ਬਾਨ ਦੀ ਕੌਮ ਨੂੰ ਜਿਹੜੀ ਹੈ ਨਾ ਬਿਨ ਮਾਮਲਾ, ਬਿਨ ਪੜ੍ਹੇ ਵੀ ਸਮਝ ਆਵੇ। ਹਾਂ ਹਾਂਜੀ, ਕੌਮ ਜਾਨ ਕੌਮੀ ਹੁੰਦੀ ਹੈ ਨਾ। ਜਿਹੜਾ ਮੁਲਕ ਦੀ ਜ਼ਬਾਨ ਤੇ ਹਾਂਜੀ ਕੌਮੀ ਜ਼ਬਾਨ ਚ ਫਰਕ ਹੈ। ਮੁਲਕ ਦੀ ਫਰਕ ਹੈ। ਜ਼ਬਾਨ ਜਿਹੜੀ ਉਹ ਉਹ ਸਾਰੇ ਮੁਲਕ ਚ ਫੈਡਰੇਸ਼ਨ ਆਪਾਂ ਦੀ ਕੰਮ ਜ਼ੁਬਾਨ ਹੈ। ਕੰਮ ਕਾਰ ਕਰਨ ਵਾਸਤੇ, ਹਾਂ, ਜਿਵੇਂ ਤੁਸੀਂ ਉਰਦੂ ਹਾਂਜੀ ਬਣਾ ਲਈ, ਚਲੋ ਬਣਾ ਲਈ, ਠੀਕ ਹੈ। ਤਾਂ ਉਹ ਮੁਲਕ ਦੀ ਜ਼ਬਾਨ ਹੋ ਗਈ ਭਾਈ। ਆਪਾਂ ਜਿਹੜਾ ਕੰਮ ਕਰ ਇੱਕ ਦੂਜੇ ਨੂੰ ਉਰਦੂ ਸਿੱਖ ਲਓ, ਕੋਈ ਗੱਲ ਨਹੀਂ, ਸਿੱਖਣਾ ਚਾਹੀਦਾ ਹੈ ਕਿ ਜਿਹੜਾ ਕੰਮ ਕਰ ਕਰੋ। ਹਾਂਜੀ ਪਰ ਉਰਦੂ ਕੌਮੀ ਜ਼ਬਾਨ ਥੋੜੀ ਹੋ ਜਾਏਗੀ। ਕੌਮੀ ਜ਼ਬਾਨ ਤੇ ਉਰਦੂ ਉਦੋਂ ਹੋਏਗੀ ਜਿਸ ਦਿਨ ਉਰਦੂ ਚ ਲੋਰੀਆਂ ਗਾਣਗੇ। ਉਹ ਮੈਂ ਤੇ ਇੱਕ ਦਿਨ ਨਾ, ਮਤਲਬ ਹਾਂਜੀ ਕਈ ਗੱਲਾਂ ਜਿਹੜੀਆਂ ਨੇ ਆਖਣ ਲੱਗੀਆਂ ਤਕਲੀਫ ਹੁੰਦੀ ਹੈ, ਪਰ ਕਈ ਵਾਰੀ ਉਦੋਂ ਘੱਟ ਗੱਲ ਨਹੀਂ ਬਣਦੀ। ਉਹ ਮੈਂ ਉਰਦੂ ਵਾਲੇ ਭਰਾ ਨੂੰ ਪੁੱਛਿਆ, ਮੈਂ ਯਾਰ ਜਦੋਂ ਤੁਹਾਡੀ ਮਾਂ ਪੂਰੀ ਹੁੰਦੀ ਹੈ ਤਾਂ ਤੁਸੀਂ ਰੋਂਦੇ ਉਰਦੂ ਚ ਜੇ?
ਆਂਦੇ ਨਹੀਂ ਫਿਰ ਤਾਂ ਅਸੀਂ ਜਿਹੜੀ ਅਵਧੀ ਹੈ ਯੂਪੀ ਦੀ ਨਾ, ਅਵਧੀ ਜੋ ਬਰਜੀ ਵਾਲੇ ਬਰਜੀ ਚ ਰੋਂਦੇ ਨੇ, ਅਵਧੀ ਵਾਲੇ ਅਵਧੀ ਚ ਰੋਂਦੇ ਨੇ, ਤੇ ਲਿਖਾਉਂਦੇ ਹੋਰ ਨੇ ਸਾਡੀ ਉਰਦੂ ਜ਼ਬਾਨ ਹੈ। ਤੇ ਮੈਂ ਰੋਂਦੇ ਕਿਉਂ ਨਹੀਂ ਇਹਦੇ ਤੇ, ਜਿਹੜੀ ਤੁਹਾਡੇ ਜਿਹਦੇ ਤੁਸੀਂ ਰੋ ਹੀ ਨਹੀਂ ਸਕਦੇ ਉਹ ਤੁਹਾਡਾ ਸਾਥ ਹੀ ਛੱਡ ਦਿੰਦੀ ਹੈ, ਕਿਉਂਕਿ ਉੱਥੇ ਜਾ ਉਹਦੀ ਤਾਕਤ ਹੀ ਇੰਨੀ ਹੈ ਕੋਈ। ਕੌਮੀ ਜ਼ਬਾਨਾਂ ਤੇ ਇਹ ਨੇ ਜਿਹਦੇ ਚ ਹੱਸਨੇ ਆ, ਰੋਨੇ ਆ, ਦੁੱਖ ਚ ਸੁੱਖ ਚ ਅਸੀਂ ਜਿਹੜਾ ਉਹ ਨੇ ਕੌਮੀ ਜ਼ਬਾਨਾਂ। ਇਹ ਜ਼ਬਾਨਾਂ ਸਾਡੀਆਂ ਦਫ਼ਤਰਾਂ ਦੀਆਂ ਜ਼ਬਾਨਾਂ ਨੇ, ਮੁਲਕ ਦੀਆਂ ਜ਼ਬਾਨਾਂ ਨੇ, ਕੰਮਕਾਜ ਦੀਆਂ ਜ਼ਬਾਨਾਂ ਨੇ। ਜੇ ਇਹਨਾਂ ਨੂੰ ਅਸੀਂ ਕੌਮੀ ਜ਼ਬਾਨਾਂ ਬਣਾਵਾਂਗੇ ਤੇ ਉੱਥੇ ਹੀ ਅਪੜਾਂਗੇ ਜਿੱਥੇ ਆਪਾਂ ਦੋਵੇਂ ਧਿਰਾਂ ਅਪੜੇ ਬੈਠੇ ਹਾਂ। ਹਾਂਜੀ, ਕੀ ਤਰੱਕੀ ਕੀਤੀ ਹੈ, 150 ਸਾਲ ਤੋਂ ਅੰਗਰੇਜ਼ੀ ਦੇ ਮਗਰ ਪਿਆ ਸਾਰਾ ਜਿਹੜਾ ਦੱਖਣੀ ਏਸ਼ੀਆ। ਤੇ ਤੁਹਾਡੇ ਸਾਨੂੰ ਪਤਾ ਹੀ ਹੈ ਸਾਡੇ ਕਿੰਨੀ ਕੁ ਨੌਲੇਜ ਪੈਦਾ ਹੋ ਰਹੀ ਹੈ, ਕਿੰਨੀ ਸਾਇੰਸ ਪੈਦਾ ਹੋ ਰਹੀ, ਕੁਝ ਕੀ ਹੋ ਰਿਹਾ। ਉਹ ਵਜ੍ਹਾ ਹੀ ਹੈ ਕਿ ਤੁਸੀਂ ਉਹ ਓਪਰੀ ਜ਼ਬਾਨ ਚ ਪੜਾਉਂਦੇ ਪਏ ਹੋ, ਕਿਸੇ ਨੂੰ ਸਮਝ ਹੀ ਕੋਈ ਨਹੀਂ ਆਉਂਦੀ, ਨਾ ਕਿਸੇ ਦਾ ਪੜਾਈ ਦਿਲ ਲੱਗਦਾ। ਆ ਛੋਟੇ ਨਿਆਣਿਆਂ ਦਾ ਦਿਲ ਹੀ ਕੋਈ ਨਹੀਂ ਪੜਾਈ ਚ ਲੱਗਦਾ, ਹੈ ਨਾ। ਪਹਿਲੀ ਲੋੜ ਤੇ ਇਹ ਵੇ ਕਿ ਨਿਆਣੇ ਦਾ ਪੜਾਈ ਚ ਦਿਲ ਲੱਗੇ। ਤੇ ਜੇ ਤੁਸੀਂ 2.5 ਸਾਲ ਦੇ ਨਿਆਣੇ ਨੂੰ ਜਾ ਕੇ ਬਾਬਾ ਬਲੈਕ ਸ਼ੀਪ, ਉਹ ਨਾ ਉਹ ਬਾਹਾਂ ਹੀ ਕਰਦਾ, ਉਹਨੂੰ ਸੁਣ ਕੇ ਬਾਬਾ ਬਲੈਕ ਸ਼ੀਪ ਨੂੰ ਨਿਆਣਾ ਦੇ ਬਾਹਾਂ ਕਰਨ ਲੱਗ ਜਾਂਦਾ, ਉਹਨੂੰ ਸਮਝ ਨਹੀਂ ਆਉਂਦੀ ਵਿਚਾਰਾ, ਨਾ ਉਹਦਾ ਗੱਲ ਹੋ ਸਕੇ ਤੇ ਰੋਣ ਹੀ ਲੱਗ ਜਾਂਦਾ। ਤੇ ਇਸ ਕਰਕੇ ਮੈਂ ਹਾਸੇ ਥੋੜੇ ਮਜ਼ਾਹੀਆ ਲਹਿਜੇ ਚ ਗੱਲ ਕਰ ਰਿਹਾ ਕਿ ਐਵੇਂ ਮੈਂ ਬੰਦਾ ਪਿੰਡੋਂ ਜੀ ਆ, ਮੈਨੂੰ ਇਸ ਤਰ੍ਹਾਂ ਠੀਕ ਲੱਗਦਾ। ਜਿਹੜੀਆਂ ਨਾ ਜਿਹੜੀਆਂ ਪਿੰਡਾਂ ਦੀਆਂ ਆਮ ਗੱਲਾਂ ਹੁੰਦੀਆਂ ਨੇ ਉਹ ਵੱਡੀਆਂ ਗੱਲਾਂ ਹੁੰਦੀਆਂ ਨੇ, ਉਹਨਾਂ ਨੂੰ ਉਹ ਵੀ ਵੱਡੀਆਂ ਲੱਗਣ ਜਿਹੜੀਆਂ ਆਮ ਲਹਿਜੇ ਚ ਵੀ ਗੱਲਾਂ ਹੁੰਦੀਆਂ ਨੇ। ਕਈ ਵਾਰੀ ਬੜਾ ਕਰੋੜ ਕੇ ਜੀ ਦੇ ਵਿੱਚ ਅੰਗਰੇਜ਼ੀ ਕਰੂਜੀ ਠੋਕ ਕੇ ਫਿਰ ਹੀ ਵੱਡੀ ਗੱਲ ਬਣਦੀ ਹੈ। ਇਹ ਵੀ ਇੱਕ ਤਰ੍ਹਾਂ ਇਸ ਲਹਿਜੇ ਨੂੰ ਵੀ ਛੱਡਣਾ ਚਾਹੀਦਾ। ਹਾਂਜੀ, ਇਸ ਕਰਕੇ ਜਿਹੜੀ ਕੌਮੀ ਜ਼ਬਾਨ ਹੈ ਉਹ ਤੇ ਉਹ ਜ਼ਬਾਨ ਹੈ ਜਿਹਦੇ ਚ ਕੋਈ ਲੋਕ ਹੱਸਦੇ ਨੇ, ਖੇਡਦੇ ਨੇ, ਰੋਂਦੇ ਨੇ, ਆਪਣੇ ਜਜ਼ਬਾਤ ਸਾਂਝੇ ਕਰਦੇ ਨੇ, ਨੱਚਦੇ ਨੇ। ਉਹ ਹੈ ਕੌਮੀ ਜ਼ਬਾਨ, ਜਿਹੜੇ ਉਹਨਾਂ ਦਿਲ ਦੀ ਜ਼ਬਾਨ ਹੈ। ਉਹ ਤੇ ਸਹੀ ਮਾਇਨੇ ਤੇ ਡਾਇਲੈਕਟਸ ਹੁੰਦੀਆਂ ਨੇ। ਹੈ ਬੇਸ਼ੱਕ ਉਹ ਡਾਇਲੈਕਟਸ ਨਾਲ ਹੀ ਜ਼ਬਾਨਾਂ ਬਚਾਈਆਂ ਜਾ ਸਕਦੀਆਂ ਨੇ। ਉਹ ਹੀ ਖਜ਼ਾਨਾ ਹੈ ਜ਼ਬਾਨ ਦਾ, ਉਹ ਹੀ ਵਕੈਬਲਰੀ ਹੈ। ਉਹ ਵੱਡੀ ਵਕੈਬਲਰੀ ਤਾਂ ਹੀ ਸੰਭਾਲੀ ਜਾ ਸਕਦੀ, ਡਾਇਲੈਕਟਸ ਇਕੱਠੇ ਹੋਣ, ਪਰ ਵੇਖੋ ਮਿਲਣ ਜੁੜ ਕੇ ਵੱਡੀ ਜਿਹੜੀ ਜ਼ਬਾਨ ਬਣਾਉਣ। ਜਿਹੜੀ ਆਮ ਬੰਦੇ ਦੀ ਮੁਹਾਰਤ ਹੈ ਜ਼ੁਬਾਨ ਦੀ, ਸਾਡੇ ਪ੍ਰੋਫੈਸਰ ਮੈਂ ਕਹ ਰਹੀ ਹੱਸ ਕੇ ਆਣਾ ਵੀ 5 ਸ਼ਬਦ ਕੋਈ ਟੈਕਨੀਕਲ ਟਰਮੀਨੋਲੋਜੀ ਬਣਾਉਣੀ ਪੈ ਜਾਏ ਨਾ, 5-7 ਸੈਮੀਨਾਰ ਹੁੰਦੇ ਨੇ, ਵੱਡਾ ਖਰਚਾ ਹੁੰਦਾ ਹੈ। ਉਹ ਆਪਸ ਚ ਉਹਨਾਂ ਦੀ ਰਾਏ ਨਹੀਂ ਰਲਦੀ, ਫਿਰ ਵੀ ਨਹੀਂ ਬਣਦੇ 5-7 ਲਫ਼ਜ਼ ਜਿਹੜੇ ਨਵੇਂ। ਉਹ ਮੈਂ ਆਣਾ ਪਿੰਡ ਵਾਲੇ ਨੂੰ ਫੋਟੋ ਬਣਾ ਕੇ ਦੇ ਦੋ, ਫੱਟ ਤੁਹਾਨੂੰ ਬਣਾ ਕੇ ਦੇ ਦੇਗਾ, 2 ਮਿੰਟ ਨਹੀਂ ਲਾਂਦਾ ਅਗਲਾ। ਉਸ ਲਈ ਆ ਬਣਾ ਲਾ ਵੀ ਇਹਨੂੰ ਆ ਆਖ ਦਿਓ। ਹੈ ਸਾਡੇ ਆ ਥ੍ਰੈਸ਼ਰ ਜਿਹੜੇ ਹੁੰਦੇ ਨੇ ਉਹਨੂੰ ਹਡੰਬਾ ਆਉਂਦੇ ਨੇ, ਆ ਸਮਰਸੀਬਲ ਨੂੰ ਉਹਨਾਂ ਮੱਛੀ ਮੋਟਰ ਆਖ ਲਿਆ। ਉਹ ਪਿੰਡਾਂ ਵਾਲਿਆਂ ਨੇ ਆਉਂਦੇ ਮੱਛੀ ਮੋਟਰ। ਦੱਸੋ ਇਹ ਜੇ ਸਾਇੰਸ ਵਾਲਿਆਂ ਨੂੰ ਮੱਛੀ ਮੋਟਰ ਪੰਜਾਬੀ ਚ ਲਿਖ ਦੇਣਗੇ ਤੇ ਕੀ ਉਹ ਕੰਮ ਛੱਡ ਜਾਏਗੀ ਮੱਛੀ ਮੋਟਰ, ਪਾਣੀ ਦੀ ਉਹ ਨਹੀਂ ਖਿੱਚੇਗੀ ਨਾ। ਤੋ ਇਹ ਇਸ ਕਰਕੇ ਇਹ ਮਤਲਬ ਤੁਸੀਂ ਜਿਹੜੀ ਕ੍ਰੀਏਟੀਵਿਟੀ ਹੈ ਪਿੰਡਾਂ 'ਚ ਜਾ ਕੇ ਵੇਖੋ, ਆ ਮੁਹਾਵਰੇ। ਮੈਂ ਕਿਹਾ ਵੀ ਪ੍ਰੋਫੈਸਰਾਂ ਨੇ ਤੇ ਇੱਕ ਸ਼ਬਦ ਵੀ ਕੋਈ ਨਹੀਂ ਬਣਾਇਆ। ਆ ਜਿੰਨੇ ਨਵੇਂ ਲਫ਼ਜ਼ ਵੀ ਅਸੀਂ ਬਣਾਉਂਦੇ ਆ ਪਏ, ਉਹ ਪੁਰਾਣਿਆਂ ਨੂੰ ਜੋੜ ਤੋੜ ਕੇ ਬਣਾਉਂਦੇ ਆ ਪਏ। ਇਹ ਸਾਰੇ ਲਫ਼ਜ਼ ਤੇ ਉਦੋਂ ਦੇ ਬਣੇ ਹੋਏ ਨੇ ਜਦੋਂ ਬੰਦੇ ਨੇ ਹਾਲੇ ਸਕੂਲ ਵੀ ਨਹੀਂ ਸੀ ਆਉਂਦਾ, ਹਾਲੇ ਬੰਦਾ ਜੰਗਲਾਂ ਦੇ ਵਿੱਚ ਸ਼ਿਕਾਰ ਖੇਡਦਾ ਫਿਰਦਾ ਸੀ। ਉਦੋਂ ਦਾ ਉਹਨਾਂ ਸਾਰੇ ਸਾਨੂੰ ਰੂਟਸ ਤੇ ਅਫਿਕਸਿਸ ਨੇ, ਜਿਨ੍ਹਾਂ ਨੂੰ ਅਸੀਂ ਰੂਟਸ ਤੇ ਅਫਿਕਸਿਸ ਨੇ। ਇਹ ਤੇ ਬੰਦਾ ਉਦੋਂ ਸਕੂਲ ਪੜ੍ਹਾਈ ਸ਼ੁਰੂ ਹੀ ਨਹੀਂ ਸੀ, ਉਦੋਂ ਦੇ ਸਾਰੇ ਬਣਾ ਲਏ ਨੇ। ਅੱਗੋਂ ਤੋਂ ਅਸੀਂ ਉਹਨਾਂ ਨੂੰ ਜੋੜ ਕੇ ਨਵੇਂ ਬਣਾਈ ਜਾਂਦੇ ਆ। ਕੰਪਿਊਟਰ ਹੈ, ਕੰਪਿਊਟਰ ਪਤਾ ਨਹੀਂ ਕਦੋਂ ਦਾ ਲੱਗਾ ਫਿਰਦਾ, ਅਰ ਕਦੋਂ ਦਾ ਲੱਗਦਾ ਕੰਪਿਊਟਰ ਬਣ ਗਿਆ। ਹਾਂਜੀ, ਤੋ ਇਸ ਤਰ੍ਹਾਂ ਹੀ ਨਵੇਂ ਜਿਹੜੇ ਲਫ਼ਜ਼ ਨੇ ਉਹ ਸਾਰੇ ਉਹਨਾਂ ਜਿਹੜੇ ਐਲੀਮੈਂਟਸ ਤੋਂ, ਜਿਹੜੇ ਲਿੰਗੁਇਸਟਿਕ ਐਲੀਮੈਂਟਸ ਨੇ, ਰੂਟਸ ਨੇ, ਉਹਨਾਂ ਤੋਂ ਬਣਦੇ ਪਏ ਨੇ, ਜਿਹੜੇ ਹਜ਼ਾਰਾਂ ਸਾਲ ਪਹਿਲਾਂ ਬੰਦਿਆਂ ਨੇ ਬਣਾ ਦਿੱਤੇ ਸਾਨੂੰ, ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਵੀ ਇਹਨਾਂ ਦੀ ਜ਼ੁਬਾਨ ਸਾਡਾ ਘੱਟ ਹੁੰਦੀ ਹੈ। ਔਰ ਉਹ ਕਿ ਵੇਖੋ ਕਿਸੇ ਜ਼ੁਬਾਨ 'ਚ ਕੋਈ ਨਵਾਂ ਰੂਟ ਹੀ ਪੈਦਾ ਕੋਈ ਨਹੀਂ ਹੋ ਰਿਹਾ। ਮੇਰੀ ਜਾਣਕਾਰੀ ਜਿਹੜੀ ਹੈ, ਕੋਈ 1000 ਸਾਲ ਤੋਂ ਕਿਸੇ ਜ਼ੁਬਾਨ ਦੇ ਵਿੱਚ ਕੋਈ ਨਵਾਂ ਰੂਟ ਨਹੀਂ। ਤੁਹਾਨੂੰ ਪਤਾ ਨਹੀਂ ਉਰਦੂ 'ਚ ਕੀ ਆਉਂਦੇ, ਸਾਡੇ ਉਹਨੂੰ ਧਾਤੂ ਆਉਂਦੇ ਨੇ, ਐਲੀਮੈਂਟ ਇੱਕ ਤਰ੍ਹਾਂ ਦਾ ਜਿਹਦੇ ਤੋਂ ਅੱਗੇ ਸ਼ਬਦ ਲਫ਼ਜ਼ ਬਣਨੇ ਨੇ। ਤੋ ਹਜ਼ਾਰਾਂ ਸਾਲਾਂ ਦਾ ਰੂਟ ਹੀ ਪੈਦਾ ਨਹੀਂ ਹੋਇਆ ਤੇ ਪ੍ਰੋਫੈਸਰਾਂ ਨੇ ਕੀ ਕੰਮ ਕੀਤਾ ਫਿਰ? ਉਹ ਤੇ ਪੁਰਾਣੇ ਰੂਟਸ ਨੂੰ ਤਾਂ ਫਿਕਸਿਟੀ ਫੜ ਕੇ ਜੋੜ ਤੋੜ ਕੇ ਤੇ ਨਵੇਂ ਬਣਾਏ ਜਾਂਦੇ ਨੇ, ਨਵੀਆਂ ਖੋਜਾਂ ਹੁੰਦੀਆਂ ਨੇ। ਉਹ ਨਵੀਆਂ ਨਹੀਂ, ਅੱਜ ਮੈਂ ਮੈਗਾਸੈਫਾਲਿਸ ਪਿੱਛੇ ਜੀ ਮੈਂ ਤੁਹਾਨੂੰ ਦੱਸਦਾ, ਆਟੋਫੈਗੀ 2 ਸਾਲ ਪਹਿਲਾਂ ਜਿਹੜਾ ਇਨਾਮ ਮਿਲਿਆ, ਨੋਬਲ ਇਨਾਮ, ਉਹ ਜਿਹੜੀ ਖੋਜ ਹੋਈ ਉਹਨੂੰ ਆਟੋਫੈਗੀ ਕਹਿੰਦੇ ਨੇ। ਆਟੋ ਵੀ ਪਤਾ ਨਹੀਂ ਕਿੰਨੀਆਂ ਕੁ ਸਦੀਆਂ ਦਾ ਲਗਾ ਫਿਰਦਾ ਹੈ, ਤੇ ਫੇਗੀ ਪਤਾ ਨਹੀਂ ਕਦੋਂ ਦਾ ਲੈਟਿਨ ਦੇ ਵਿੱਚ ਲਗਾ ਫਿਰਦਾ ਹੈ। ਤੇ ਸਾਇੰਸਦਾਨ ਨੇ ਤੇ ਕੁਝ ਵੀ ਨਹੀਂ ਕੀਤਾ, ਉਹਨੇ ਤੇ ਆਟੋ ਨੂੰ ਜੋੜਤਾ, ਫੇਗੀ ਨੂੰ ਜੋੜਤਾ। ਆਟੋਫੈਗੀ ਦਾ ਆਪਣੇ ਆਪ ਖਾਣਾ, ਵੀ ਸੈੱਲ ਜਿਹੜਾ ਖਤਮ ਹੋ ਜਾਂਦਾ ਉਹ ਜਜ਼ਬ ਕਿਵੇਂ ਕਰਦਾ ਸਰੀਰ ਉਹਨੂੰ ਆਟੋਫੈਗੀ ਆਉਂਦੇ ਨੇ। ਤੋ ਆਟੋ ਵੀ ਪਹਿਲਾਂ ਦਾ ਸੀ, ਫੇਗੀ ਵੀ ਪਹਿਲਾਂ ਦੇ ਅਨਪੜ੍ਹਾਂ ਨੇ ਬਣਾਇਆ ਜੀ, ਕੋਈ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਬਣਾਇਆ ਕੋਈ ਨਹੀਂ। ਤੇ ਇਸ ਕਰਕੇ ਇਹ ਭਰਮ ਹੈ। ਔਰ ਸਾਰੀ ਕ੍ਰੀਏਟੀਵਿਟੀ ਅੱਜ ਵੀ ਮੁਹਾਵਰੇ, ਈਡੀਅਮਸ, ਫਰੇਜ਼ਿਸ, ਸਾਡੇ ਅਖਾਣ, ਇਹ ਪ੍ਰੋਫੈਸਰ ਕਿਹੜੇ ਨੇ ਬਣਾਇਆ? ਕੋਈ ਇਹ ਸਾਰੇ ਦੇ ਅਨਪੜ੍ਹਾਂ ਨੇ ਬਣਾਇਆ, ਪਿੰਡਾਂ 'ਚ ਬੈਠੇ ਬਣਾਏ ਜਾਂਦੇ ਨੇ। ਉਹ ਫਿਰ ਪ੍ਰੋਫੈਸਰ ਉਹਨੂੰ ਡਿਕਸ਼ਨਰੀਆਂ 'ਚ ਪਾ ਦਿੰਦੇ ਨੇ, ਪ੍ਰੋਫੈਸਰਾਂ ਨੂੰ ਵੀ ਉਹਨਾਂ ਦਾ ਪਤਾ ਲੱਗ ਜਾਂਦਾ ਤੇ ਉਹ ਵਰਤੋਂ 'ਚ ਆਉਣ ਲੱਗ ਜਾਂਦੇ ਨੇ। ਜਿਹੜੀ ਕ੍ਰੀਏਟੀਵਿਟੀ ਹੈ ਲੈਂਗੁਏਜ ਦੀ, ਜੇ ਕਿ ਤੁਸੀਂ ਪਿੰਡ 'ਚ ਜਾ ਕੇ ਵੇਖੋ, ਜਿਉਂ ਤੁਸੀਂ ਪਿੰਡ ਤੋਂ ਦੂਰ ਕਸਬੇ ਸ਼ਹਿਰ ਜਾਈ ਜਾਂਦੇ ਹੋ, ਤਿਉਂ ਤੁਹਾਨੂੰ ਘਟਦੀ ਨਜ਼ਰ ਆਉਂਦੀ ਹੈ। ਮੇਰੇ ਹਿਸਾਬ ਮੈਨੂੰ ਤਾਂ ਇੰਝ ਲੱਗਦਾ। ਬਿਲਕੁਲ ਠੀਕ ਕਹਿੰਦੇ ਹੋ ਵੀਰ, ਮੈਂ ਸਹਿਮਤ ਹਾਂ।
ਜਿੰਨੀ ਫ੍ਰੀ ਸਟਾਈਲ ਜ਼ਬਾਨ ਬੋਲੀ ਜਾਏਗੀ ਉਨੀ ਜ਼ਿਆਦਾ ਉਹਦੇ ਵਿੱਚ ਕ੍ਰੀਏਟੀਵਿਟੀ ਦੀ ਵੀ ਗੁੰਜਾਇਸ਼ ਆਏਗੀ, ਓਨਾ ਹੀ ਉਹਦਾ ਐਕਸਪ੍ਰੈਸ਼ਨ ਜਿਹੜਾ ਹੈ ਉਹ ਤਾਕਤਵਰ ਵੀ ਹੋਏਗਾ। ਤੇ ਜਿੰਨਾ ਬਿਲਕੁਲ ਇਹ ਲਿਟਰੇਚਰ ਵਾਲਾ ਹਿਸਾਬ ਹੈ, ਉਹ ਕਈ ਵਾਰੀ ਇੱਥੇ ਕਈ ਪੰਜਾਬੀ ਸਾਡੇ ਬੋਲਦੇ ਨੇ, ਜਿਹੜੇ ਆ ਖਬਰਾਂ ਖੁਬਰਾਂ ਪੜ੍ਹਦੇ ਨੇ ਜਾਂ ਰੇਡੀਓ ਪ੍ਰੋਗਰਾਮ ਕਰਦੇ ਨੇ, ਤੇ ਜੀ। ਮੈਨੂੰ ਹਾਸਾ ਆਉਂਦਾ ਵੀ ਯਾਰ ਆਹ ਪੰਜਾਬੀ ਅਸੀਂ ਕਦੀ ਸੁਣੀ ਨਹੀਂ। ਤੇ ਸਾਨੂੰ ਨਾ ਤਾਂ ਵਿਚਾਰਿਆਂ ਉਹੀ ਨੂੰ ਆਉਂਦੀ ਆਉਂਦੀ ਨਹੀਂ। ਵੀਰ, ਅਸੀਂ ਤਾਂ ਜਾਇਜ਼ ਜਾਇਜ਼ ਸੰਤ, ਮੈਨੂੰ ਤਾਂ ਉਨੀ ਆਉਂਦੀ ਜਿੰਨੀ ਮਾਂ ਨੇ ਸਿਖਾਈ। ਤੇ ਉਹ ਮੇਰੇ ਲਈ ਬਥੇਰੀ ਹੁੰਦੀ। ਤੇ ਇਹ ਜਿਹੜੀ ਬੋਲਦੇ ਨੇ ਇਹ ਅਜੀਬ ਜੀ ਹੁੰਦੀ, ਇਹ ਕਦੀ ਸੁਣੀ ਨਹੀਂ ਹੁੰਦੀ। ਤੇ ਹਾਂ, ਤੇ ਉਹ ਸਹੀ ਗੱਲ ਹੈ ਇਹ ਤੁਹਾਡੀ ਵੀ ਜ਼ਬਾਨ ਦਾ ਬਿਲਕੁਲ। ਇੱਕ ਸੁਭਾਅ ਹੁੰਦਾ ਹੈ, ਇੱਕ ਸੁਭਾਅ ਹੁੰਦਾ ਹੈ। ਹਾਂਜੀ ਜੇ ਤੁਸੀਂ ਮਤਲਬ ਪੰਜਾਬੀ ਚ ਹਸਪੀਟਲ ਆਖੋਗੇ ਤੇ ਉਹ ਵਿੱਚ ਰਚਨਾ ਵਿੱਚ ਨਹੀਂ, ਜੇ ਹਸਪਤਾਲ ਆਖ ਦਿਓਗੇ ਹਾਂ ਰਾਜੇਗਾ। ਤੇ ਜੇ ਤੁਹਾਡਾ ਹੋਰ ਵੀ ਉਹਨੂੰ ਦਵਾਖਾਨਾ ਆਖ ਦਿਓ ਜਾਂ ਹੋਰ ਰਚ ਵਿੱਚ ਜਾਏਗਾ। ਇਹ ਹੁਣ ਜਿਹੜੇ ਵਿਚਾਰੇ ਨੇ ਅੰਗਰੇਜ਼, ਜਿਹੜੇ ਉਰਦੂ ਮੀਡੀਅਮ ਚ ਅੰਗਰੇਜ਼ੀ ਮੀਡੀਅਮ ਚ ਪੜ੍ਹ ਕੇ ਆ ਰਹੇ ਨੇ, ਇਹਨਾਂ ਨੂੰ ਆਪਣੇ ਜ਼ਬਾਨਾਂ ਦਾ ਸੁਭਾਅ ਦਾ ਹੀ ਨਹੀਂ ਪਤਾ, ਉਹਦਾ ਮਿਊਜ਼ਿਕ ਦਾ ਹੀ ਨਹੀਂ ਪਤਾ ਕਿ ਮਿਊਜ਼ਿਕ ਹੁੰਦਾ। ਉਹ ਮਿਊਜ਼ਿਕ ਉਹਨਾਂ ਦੇ ਅੰਦਰ ਵੀ ਨਹੀਂ ਹੈ, ਕਿਉਂਕਿ ਉਹਨਾਂ ਦੇ ਅੰਦਰ ਉਹਨਾਂ ਜ਼ੁਬਾਨ ਰਾਹੀਂ ਉਸ ਮਿਊਜ਼ਿਕ ਨੇ ਪੈਣਾ। ਤੇ ਮੈਨੂੰ ਤਾਂ ਇੰਝ ਲੱਗਦਾ ਜੇ ਬੰਦੇ 'ਚ ਮਿਊਜ਼ਿਕ ਨਹੀਂ ਰਿਹਾ ਤੇ ਬਾਕੀ ਕੀ ਰਹਿ ਗਿਆ। ਉਸ ਤੋਂ ਬਾਅਦ ਭਾਵੇਂ 5 ਲੱਖ ਰੁਪਇਆ ਮਹੀਨੇ ਦਾ ਕਮਾ ਕੇ ਲਿਆ ਹੋਵੇ। ਬੇਸ਼ੱਕ। ਇੱਥੇ ਮਿਊਜ਼ਿਕ ਜਿਹੜਾ ਇਹ ਜ਼ੁਬਾਨਾਂ ਚੋਂ ਤੁਹਾਨੂੰ ਵਿਰਸੇ ਚੋਂ ਜਿਹੜਾ ਸਾਡੇ ਕੋਲ ਅੱਜ ਆਇਆ ਹੈ ਨਾ, ਇਹ ਬੜੇ ਹਜ਼ਾਰਾਂ ਸਾਲਾਂ ਦੀ ਬੰਦਿਆਂ ਦੀ ਕਮਾਈ ਹੈ, ਹਜ਼ਾਰਾਂ ਸਾਲਾਂ ਦਾ ਜੁੜ ਕੇ ਇਸ ਕਰਕੇ ਇਹ ਸਮਝਣਾ ਵੀ ਸਿਆਣਪ ਤੇ ਆ 200 ਸਾਲ ਤੋਂ ਸ਼ੁਰੂ ਹੋਈ ਹੈ। ਇਹ ਹੀ ਸਭ ਤੋਂ ਵੱਡੀ ਜੇ ਸਿਆਣਪ ਬਾਰੇ ਗਲਤਫਹਿਮੀ ਬੜੀ, ਕਿ ਇਹ ਸਮਝਣਾ ਕਿ ਸਿਆਣਪ ਹੁਣ ਸ਼ੁਰੂ ਹੋਈ ਹੈ। ਤੁਸੀਂ ਵੇਖੋ ਜਿਹੜਾ ਪੜ੍ਹ ਕੇ ਤੁਸੀਂ ਪੁਰਾਣਾ ਜਿਹੜਾ ਸਾਡਾ ਅਦਬ ਹੈ ਉਹਨੂੰ ਪੜ੍ਹ ਕੇ ਵੇਖੋ, ਤੇ ਉਹੀ ਗੱਲਾਂ ਅਦਬ ਕਰ ਰਿਹਾ। ਮੈਂ ਕਈ ਵਾਰੀ ਆਹ ਨਵੀਂ ਮਹਾਂਭਾਰਤ ਨੂੰ ਪੜ੍ਹ ਲਓ ਤੁਸੀਂ, ਤੇ ਮੈਨੂੰ ਤੇ ਇਸ ਤੋਂ ਬਾਕੀ ਕੋਈ ਲੱਗਦਾ ਹੀ ਕੋਈ ਨਹੀਂ ਕਿ ਬੰਦੇ ਦੀ ਜ਼ਾਤੀ ਜ਼ਿੰਦਗੀ ਤੋਂ ਲੈ ਕੇ ਜਿਹੜੀ ਪਾਵਰ ਹੈ, ਸਟੇਟ ਪਾਵਰ ਤੱਕ ਦੇ ਮਸਲੇ ਜਿਹੜੇ ਨੇ, ਉਹ ਸਾਰਿਆਂ ਦਾ ਉਹਦੇ ਵਿੱਚ ਜਿਹੜਾ ਉਹ ਸਾਰਿਆਂ ਦਾ ਜਿਹੜਾ ਉਹ ਲੇਖਾ ਜੋਖਾ ਕੀਤਾ ਗਿਆ। ਔਰ ਜੇ ਤੁਸੀਂ ਸਿੱਖ ਲਓ ਤਾਂ ਕਿੰਨਾ ਕੁਝ ਸਿੱਖ ਸਕਦੇ ਹੋ। ਮੈਨੂੰ ਜ਼ਿੰਦਗੀ ਦੇ ਵਿੱਚ ਬੜੇ ਮੌਕੇ ਆਏ, ਮੈਨੂੰ ਫੈਸਲਾ ਕਰਨਾ ਮੈਂ ਕਿਹੜਾ ਫੈਸਲਾ ਕਰਨਾ, ਤਾਂ ਮੈਂ ਯਾਦ ਕਰਨਾ ਕਿ ਮੈਂ ਕਰਨ ਨਹੀਂ ਬਣ ਸਕਦਾ। ਜੇ ਤੁਸੀਂ ਮਹਾਂਭਾਰਤ ਨੂੰ ਤੁਸੀਂ ਜੇ ਸੁਣਿਆ ਹੋਵੇ ਜਾਂ ਵੇਖਿਆ ਹੋਵੇ, ਕਰਨ ਤੁਹਾਨੂੰ ਸਭ ਤੋਂ ਜ਼ਿਆਦਾ ਅਪੀਲ ਕਰਦਾ ਵੀ ਉਹ ਬੰਦੇ ਨੇ ਆਪਣਾ ਯਰਾਨਾ ਨਹੀਂ ਛੱਡਿਆ। ਤਾਂ ਮੈਨੂੰ ਲੱਗਦਾ ਕਿ ਮੈਂ ਕਰਨ ਨਹੀਂ, ਤੁਸੀਂ ਇੱਕ ਯਰਾਨੇ ਪਿੱਛੇ ਆਪਣੀ ਪੂਰੀ ਦੀ ਪੂਰੀ ਸਮਾਜ ਨੂੰ, ਪੂਰੇ ਦੇ ਪੂਰੇ ਕੌਮ ਨੂੰ ਜਾਂ ਦੇਸ਼ ਨੂੰ ਉਹਨੂੰ ਅੱਗ 'ਚ ਸੱਟ ਦਿੰਦੇ ਹੋ, ਇਹ ਕਿੱਧਰ ਦੀ ਸਿਆਣਪ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਜ਼ਿੰਦਗੀ ਦੇ ਬੜੇ ਤੁਹਾਡੇ ਰੋਜ਼ ਦੇ ਮਸਲਿਆਂ ਚੋਂ ਕੱਢਣ 'ਚ ਬੜੀ ਵੱਡੀ ਮਦਦ ਕਰਦੀਆਂ ਨੇ। ਔਰ ਇਹਨਾਂ ਭਰਾਵਾਂ ਨੂੰ ਜਿਹੜੇ ਆ ਹੁਣ ਨਵੀਂ ਪੜ੍ਹਾਈ ਜੀ ਕਰ ਰਹੇ ਨੇ, ਮੈਨੂੰ ਇਹਨਾਂ ਤੇ ਮਤਲਬ ਕਿ ਹਮਦਰਦੀ ਜੀ ਹੁੰਦੀ ਹੈ ਵੀ ਇਹ ਕਿੰਨੇ ਇਹਨਾਂ ਗੁਰਬਤ 'ਚ ਇਹਨਾਂ ਨੂੰ ਆਪਾਂ ਪਾ ਦਿੱਤਾ। ਤੇ ਸਾਡਾ ਤਾਂ ਪਿੰਡ ਦਾ ਉਹ ਕੋਈ ਆਂਦਾ ਸੀ ਵੀ ਜਿਹੜਾ ਪੱਛਮ ਦੇ ਵਿੱਚ ਜਿਹੜੀ ਥਾਟ ਹੈ ਨਾ, ਥਿੰਕਿੰਗ ਫਿਲਾਸਫੀ ਬੜੀ ਵਧੀ ਹੈ, ਸਾਡੇ ਕੋਲ ਨਹੀਂ। ਉਹ ਮੈਂ ਕਿਹਾ ਪੰਜਾਬ ਦਾ ਇੱਕ ਪਿੰਡ ਦਾ ਸਧਾਰਨ ਬੰਦਾ ਵੱਡਾ ਫਿਲਾਸਫਰ ਹੈ, ਜਾ ਕੇ ਉਹਦੇ ਨਾਲ ਗੱਲ ਕਰਕੇ ਵੇਖ, ਉਹਨੂੰ ਜ਼ਿੰਦਗੀ ਬਾਰੇ ਉਹਦੇ ਆਪਣੇ ਫਾਰਮੂਲੇ ਨੇ, ਸੂਤਰ ਬਣਾਏ ਹੋਏ ਨੇ ਉਸ, ਔਰ ਉਹ ਸੂਤਰਾਂ ਨਾਲੋਂ ਜ਼ਿੰਦਗੀ ਜਿਉ ਰਿਹਾ ਹੈ। ਔਰ ਉਹ ਜਿਹੜੇ ਉਹਦੇ ਫਾਰਮੂਲੇ ਨੇ ਉਹ ਉਹਨੇ ਨਹੀਂ ਬਣਾਏ ਇੱਕ ਦਿਹਾੜੀ 'ਚ, ਉਹ ਹਜ਼ਾਰਾਂ ਸਾਲਾਂ ਦੀ ਪੀੜ੍ਹੀ ਦਰ ਪੀੜ੍ਹੀ ਦੀ ਸਿਆਣਪ ਜਿਹੜੀ ਉਹ ਫਾਰਮੂਲਿਆਂ ਦੇ ਰੂਪ 'ਚ, ਖਾਣਾਂ ਦੇ ਰੂਪ 'ਚ, ਜਿਹੜੀਆਂ ਨੇ ਮੁਹਾਵਰਿਆਂ ਦੇ ਰੂਪ 'ਚ ਆਈ ਹੋਈ ਹੈ। ਤਾਂ ਉਹ ਚਿੰਤਨ ਹੈ। ਇਹ ਉਹਨੂੰ ਨਹੀਂ ਪਤਾ, ਜਿਹੜਾ ਆਮ ਬੰਦਾ ਨਹੀਂ ਸੋਚਦਾ ਵੀ ਬੰਦੇ ਦੀ ਜ਼ਿੰਦਗੀ ਕੀ ਹੈ। ਪੁੱਛੋ ਤੁਸੀਂ ਕਿਸੇ ਜਿਹਨੇ ਸਕੂਲ ਦਾ ਮੂੰਹ ਵੀ ਨਹੀਂ ਵੇਖਿਆ, ਉਹਨੂੰ ਪੁੱਛ ਲਓ ਯਾਰ ਇਹ ਬੰਦੇ ਦਾ ਜਿਉਣਾ ਜੁਣਾ ਹੈ ਕੀ, ਉਹ ਤੁਹਾਨੂੰ ਲੱਖਾਂ ਚੀਜ਼ਾਂ ਕਿੰਨੀਆਂ ਚੀਜ਼ਾਂ ਦੱਸ ਦੇਗਾ ਵੀ ਇਹ ਮਾਮਲਾ ਇਹ ਹੁੰਦਾ। ਉਹ ਚਿੰਤਨ ਨਹੀਂ ਹੈ, ਉਹ ਥਾਟ ਨਹੀਂ ਹੈ। ਇਹ ਵੀ ਇੱਕ ਤਰ੍ਹਾਂ ਦੀ ਜਿਹੜੀ ਆ ਇਲੀਟਿਸਿਜ਼ਮ ਹੈ ਆਪਣਾ ਨੌਲੇਜ ਦੇ ਵਿੱਚ ਵੀ, ਕਿ ਜਿਹੜੇ ਜਿੰਨੇ ਯੂਨੀਵਰਸਿਟੀ ਦੀਆਂ ਕਿਤਾਬਾਂ ਪੜ੍ਹੀਆਂ ਨੇ ਉਹੀ ਜੀ ਸੋਚ ਸਕਦਾ, ਉਹੀ ਥਿੰਕਰ ਹੈ, ਉਹੀ ਕ੍ਰਿਟਿਕ ਹੈ। ਇੱਕ ਬੰਦਾ ਜਿਹੜਾ ਉਹਦੇ ਅੰਦਰ ਹਜ਼ਾਰਾਂ ਸਾਲ ਦਾ ਬੰਦਾ ਪਿਆ ਹੋਇਆ, ਔਰ ਹਜ਼ਾਰਾਂ ਸਾਲ ਦੇ ਬੰਦੇ ਨੇ ਜੋ ਇਕੱਠਾ ਕਰ ਕਰਕੇ ਅਗਲੇ ਅਗਲੇ ਬੰਦੇ ਨੂੰ ਦੇਈ ਜਾਂਦਾ। ਇਸ ਕਰਕੇ ਇੱਕ ਆਮ ਬੰਦੇ ਨੂੰ ਉਹਨੂੰ ਤੁਸੀਂ ਸਮਝੋ ਉਹ ਬੜਾ ਵੱਡਾ ਬੰਦਾ ਹੈ। ਪਰ ਮੈਂ ਤੇ ਕਈ ਵਾਰੀ ਦੂਜਿਆਂ ਨਾਲੋਂ ਆਮ ਬੰਦੇ ਨੂੰ ਜ਼ਿਆਦਾ ਵੱਡਾ ਸਮਝਣਾ, ਕਿ ਉਹ ਜ਼ਿੰਦਗੀ ਤੇ ਜ਼ਿਆਦਾ ਨੇੜੇ ਹੁੰਦਾ ਹੈ। ਉਹਦੇ ਜਿਹੜੇ ਨਤੀਜੇ ਨੇ ਜਾਂ ਉਹ ਹੁੰਦੇ ਨੇ ਸਿੱਟੇ ਜਿਹੜੇ ਉਹ ਕੱਢਦਾ, ਜਾਂ ਉਹ ਜੋ ਆਦਾ ਹੈ, ਉਹ ਜ਼ਿਆਦਾ ਵਜ਼ਨਦਾਰ ਚੀਜ਼ਾਂ ਹੁੰਦੀਆਂ ਨੇ। ਕਈ ਵਾਰੀ ਉਹ ਬਹੁਤ ਚੰਗੀਆਂ ਲੱਗਦੀਆਂ। ਮੈਂ ਤੇ ਪਿੰਡ ਤੋਂ ਜਾਣਾ, ਮੇਰਾ ਆਉਣ ਨੂੰ ਜੀ ਨਹੀਂ ਕਰਦਾ। ਮੈਨੂੰ ਲੱਗਦਾ ਕਿ ਬੰਦੇ ਜਿਉਂਦੇ ਜਾਗਦੇ ਨਾ, ਜ਼ਿੰਦਗੀ ਵੱਧਦੇ ਸਾਡੇ ਨਾਲ, ਮੈਨੂੰ ਤਾਂ ਇੰਝ ਲੱਗਦਾ ਹੈ ਨਾ। ਮੈਨੂੰ ਤੇ ਆਪਣੇ ਗਲੀ ਵਾਲਿਆਂ ਦੇ ਅੱਧਿਆਂ ਦਾ ਨਾਂ ਨਹੀਂ ਪਤਾ ਹੋਣਾ, ਤੇ ਪਿੰਡ ਵਾਲਾ ਸਾਰੇ ਪਿੰਡ 200 ਘਰ ਹੋਏ ਤੇ ਸਾਰਿਆਂ ਦੇ ਨਿਆਣਿਆਂ ਤੱਕ ਦਾ ਉਹਨੂੰ ਪਤਾ ਹੁੰਦਾ ਫਲਾਣਾ ਫਲਾਣਾ ਨਿਆਣਾ। ਤੇ ਵੱਡਾ ਉਹ ਹੋਇਆ ਕਿ ਮੈਂ ਹੋਇਆ। ਖੈਰ ਬਹੁਤ ਵਧੀਆ ਵੀਰ। ਮੈਂ ਇੱਥੇ ਤੁਹਾਡੀ ਗੱਲ ਦੇ ਨਾਲ ਹੀ ਮੋਢਾ ਲਵਾਉਂਦੇ ਇਸ ਗੱਲ ਨੂੰ। ਇੱਕ ਨਿੱਕਾ ਜਿਹੀ ਗੱਲ ਸੁਣਾਵਾਂ ਤੁਹਾਨੂੰ, ਨਿੱਕਾ ਜਿਹਾ ਵਾਕਿਆ। ਸਾਡਾ ਇੱਕ ਮਾਸੜ ਸੀ, ਬਾਬਾ ਸੈਦ ਸ਼ਾਹ।
ਤੇ ਸਿੱਧਾ ਮਸ਼ਹੂਰ ਸੀ। ਤੇ ਅਮੀਰ ਦੱਸਦੇ ਸਨ ਵੀ ਉਹ ਘੜੇ 'ਚ ਪੈਸੇ ਨੱਪ ਦਿੰਦਾ ਸੀ, ਤੇ ਘੜਿਆਂ 'ਚ ਪੈਸੇ ਨੱਪਦਾ ਸੀ। ਉਸ ਵੇਲੇ ਫਿਰੋਜ਼ਪੁਰੋਂ ਆਏ ਸਨ, ਤੇ ਹਾਂਜੀ ਉਹ ਨਾ ਬਾਬੇ ਘੋੜੀ ਰੱਖੀ ਸੀ, ਤੇ ਘੋੜੀ ਹਾਂਜੀ ਚੋਰੀ ਹੋ ਗਈ। ਤੇ ਜਦੋਂ ਹਾਂਜੀ ਚੋਰੀ ਹੋਈ ਤੇ ਬਾਬੇ ਨੂੰ ਘੋੜੀ ਨਾਲ ਬੜਾ ਪਿਆਰ ਸੀ। ਤੇ ਬਾਬੇ ਨੇ ਨਾ, ਉਹ ਵੱਡਾ ਮੁੰਡਾ ਸੀ ਉਹਨਾਂ ਦਾ, ਮਸੇਰ ਸਾਡਾ ਰਜਬ ਸ਼ਾਹ, ਉਹਨੇ, ਰਜਬ ਉਹ ਵੇਖੀ ਕਿਤੇ ਦਬੇਲਾ ਨਾ ਬਾਂਦੇ ਹੋਣ, ਘੋੜੀ ਚੋਰੀ ਹੋ ਗਈ ਤੇ ਚੋਰਾਂ ਤੇ ਇਹ ਗੱਲ ਹੈ ਵੀ ਲੈ ਤਾਂ ਗਏ ਜੇ, ਦਬੇਲਾ ਦੋ ਨਾ ਬਾਂਦੇ ਹੋਣ ਕਿਤੇ। ਤੇ ਹਾਂ ਵਾਹ। ਇਹ ਵੇਖੋ, ਤੁਸੀਂ, ਇਹ ਮੈਂ ਕੈਸੀਅਤ। ਇੱਕ ਹਾਂ, ਵਾਕਿਆ ਸਾਡੇ ਵੱਡਿਆਂ ਨਾਲ ਮੇਰੇ ਬਾਪ ਨੇ ਮੈਨੂੰ ਸੁਣਾਇਆ, ਸੱਚੀ ਮੁੱਚੀ ਵਾਪਰਿਆ ਸਾਡੇ ਪਿੰਡ 'ਚ। ਹਾਂਜੀ, ਚਲੋ ਉਹ ਸ਼ਬਦ ਮੈਂ ਲਫ਼ਜ਼ ਵਰਤਣਾ ਨਹੀਂ ਚਾਹੁੰਦਾ, ਮੈਨੂੰ ਵਰਤਣਾ ਪੈਣਾ, ਮੈਂ ਗੱਲ ਨਹੀਂ ਬਣਨੀ। ਕੋਈ ਮਰਾਸੀ ਵੀਰ ਸੀ ਤੇ ਹਾਂਜੀ, ਪਿੰਡ 'ਚ, ਤੇ ਉਹਨਾਂ ਦੇ ਚੋਰ ਪੈ ਗਏ। ਮੈਂ ਵਿਰਕਾ, ਤੁਹਾਨੂੰ ਪਤਾ ਹੀ ਹੈ। ਉਹ ਹਾਂਜੀ, ਸਵੇਰੇ ਹਾਂਜੀ, ਉੱਠੇ ਤੇ ਉਹਨਾਂ ਨੇ ਕਿਹਾ ਵੀ ਸੰਨ ਲੱਗੀ ਹੋਈ, ਪਾੜ ਪਿਆ ਹੋਇਆ ਹੈ, ਤੇ ਉਹ ਜਿਹੜਾ ਵੀਰ ਸੀ ਉਹ ਆਪਣੀ ਵਹੁਟੀ ਨੂੰ ਆਂਦਾ ਚੁੱਪ ਕਰਕੇ ਬਹਿ ਜਾ, ਰੌਲਾ ਨਾ ਪਾਈ, ਮੈਂ ਹੁਣੇ ਚੋਰ ਫੜ ਲੈਣਾ। ਉਹ ਤੂਣੇ ਤੇ ਚਲਾ ਗਿਆ, ਸਿਆਲ ਦੀ ਰੁੱਤ ਸੀ, ਤੇ ਤੂਣੇ ਤੇ ਚਲਾ ਗਿਆ। ਤੇ ਉਹ ਸਾਹਮਣੇ ਬੈਠਾ ਸੀ ਜਿਹੜਾ ਚੋਰ ਵਾਲਾ ਜਜਮਾਨ, ਮੇਰਾ ਤਾਂ ਕੋਈ ਖਾਸ ਨੁਕਸਾਨ ਨਹੀਂ ਹੋਇਆ, ਪਰ ਤੁਹਾਡਾ ਮੂੰਹ ਕਾਲਾ ਹੋ ਗਿਆ। ਉਹਨੇ ਹਿਸਾਬ ਕੀ ਲਾਇਆ ਵੀ ਉਹਨੇ ਘਰ 'ਚ ਵੇਖਿਆ ਤਵਾ ਪੁੱਠਾ ਪਿਆ ਸੀ, ਤੇ ਤਵੇ ਦੇ ਉੱਤੇ ਹੱਥ ਲੱਗਾ ਸੀ। ਤੇ ਉਹਨੇ ਵੇਖਿਆ ਵੀ ਚੋਰ ਦਾ ਹੱਥ ਲੱਗ ਗਿਆ ਤਵੇ ਦੇ ਪੁੱਠੇ ਪਾਸੇ, ਵਾਹ, ਤੇ ਉਹਨੇ ਮੂੰਹ ਮਾਰ ਤੇ ਮਾੜਾ ਵਾਹ, ਮੋਟਾ ਵਾਹ, ਕਿਧਰੇ ਤੇ ਮਾਰਨਾ ਹੀ ਹੈ, ਕਾਲਖ ਦਿਸ ਜਾਣੀ ਹੈ। ਇਸ ਤਰ੍ਹਾਂ ਦੇ ਹਾਂਜੀ, ਬੰਦੇ। ਹਾਂਜੀ, ਇਹ ਵਾਹ, ਹੁਣ ਵਾਹ। ਇਹ ਛੋਟਾ, ਇਹ ਪੜਤਾਲੀਆ ਇਹ ਬੰਦਾ ਵੇਖੋ, ਹੈ। ਇਹ ਕਿੰਨੀ ਕਿੰਨੀ ਵੱਡੀ। ਇੱਕ ਵਾਕਿਆ ਐਵੇਂ ਸਾਡੇ ਇੱਥੇ ਪਿੰਡ ਮੁੰਡੇ ਸੁਣਾਇਆ, ਬਾਬੇ ਸੁਣਾਇਆ ਵੀ ਪੁਰਾਣੇ ਵਕਤਾਂ 'ਚ ਕਿਸੇ ਕੋਈ ਦੁਸ਼ਮਣਦਾਰ ਬੰਦਾ ਸੀ, ਤੇ 25-26 ਸਾਲ ਪਹਿਲੇ ਉਹਨੇ ਕਿਸੇ ਦਾ ਬੰਦਾ ਮਾਰਿਆ, ਤੇ ਕਿਤੇ ਹੋਰ ਜਾ ਕੇ ਦੂਰ ਬੇਲੇ 'ਚ ਜਾ ਕੇ ਵਸ ਗਿਆ। ਤੇ ਹਾਂਜੀ ਸਿਆਲ ਦੀਆਂ ਰਾਤਾਂ ਸੀ, 25-26 ਸਾਲਾਂ ਬਾਅਦ ਨਾ, ਤਾਂ ਉਹ ਕੋਠਾ ਚੋਵੇ ਪਿਆ। ਤੇ ਉਹਦੀ ਬੀਵੀ ਆਖਿਆ ਵੀ ਵਾਲਾਂ ਤੇ ਪਾਣੀ ਆਉਂਦਾ ਪਿਆ, ਤੇ ਤੂੰ ਜਾ ਕੇ ਉੱਤੇ ਵੇਂਹਦਾ ਕਿਉਂ ਨਹੀਂ, ਉੱਤੇ ਮਿੱਟੀ ਪਾਇਆ, ਕੋਠਾ ਚੋਂਦਾ ਪਿਆ, ਤੇ ਮੀਂਹ ਪਿਆ ਵਸਦਾ। ਉਹਨੇ ਆਇਆ, ਇਹ ਰਾਤ ਇਹ ਤੇ ਹੋ ਸਕਦਾ ਨਾ ਜਾਣੀਏ ਦੁਸ਼ਮਣ ਬਾਹਰ ਖਲੋਤਾ ਹੋਵੇ, ਤੇ ਦੁਸ਼ਮਣ ਸੰਨ ਲਾਉਂਦਾ ਪਿਆ ਹੋਵੇ, ਤੇ ਮੈਂ ਇਸ ਵੇਲੇ ਬਾਹਰ ਨਹੀਂ ਨਿਕਲਣਾ। ਅੱਛਾ, ਉਹ ਰੱਬੀ ਸਬੱਬੀ ਦੁਸ਼ਮਣ ਵਾਕਈ ਉੱਤੇ ਸੰਨ ਲਾਉਂਦਾ ਪਿਆ ਸੀ, ਤਾਂ ਹੀ ਕੋਠਾ ਚੋਂਦਾ ਨਹੀਂ, ਪਿਆ ਸੀ। ਬੜੇ ਸਿਆਣਪ ਅੱਛਾ, ਲੋਕਾਂ ਉਹਨੇ ਦੇ ਉੱਤੇ ਅੰਦਰ। ਬੈਠੇ ਨੇ ਉਹਨੇ ਗੱਲ ਸੁਣ ਲਈ, ਉਹਨੇ ਉੱਤੇ ਬੈਠੇ ਨੇ ਗੱਲ ਸੁਣ ਲਈ। ਉਹਦਾ ਪਿਓ ਕਤਲ ਕੀਤਾ ਸੀ ਇਸ ਬੰਦੇ। ਉਹ ਥੱਲੇ ਲੈ ਕੇ ਆਇਆ, ਤੇ ਉਹਨੇ ਕੁੰਡਾ ਖੜਕਾਇਆ, ਤੇ ਉਹਨੇ ਆਖਿਆ ਬਾਹਰ ਆਉਣ ਦੀ ਤੈਨੂੰ ਲੋੜ ਕੋ ਨਹੀਂ, ਅੱਜ ਮੈਂ ਤੈਨੂੰ ਆਪਦੇ ਪਿਓ ਦਾ ਕਤਲ ਮਾਫ ਕੀਤੀ ਜਾਨਾ, ਵੀ ਤੂੰ ਸਿਆਣਾ ਬਣਾ, ਤੂੰ 25 ਸਾਲਾਂ ਬਾਅਦ ਵੀ ਆਹ ਗੱਲ ਚੇਤੇ ਰੱਖੀ ਵੀ ਨਾ ਜਾਣੀਏ ਇਸ ਲਮੇ ਮੈਂ ਤੈਨੂੰ ਮਾਰਨ ਨਾ ਆਇਆ ਹੋਵਾਂ, ਤੇ ਤੂੰ ਐਡਾ ਸਿਆਣਾ ਬੰਦਾ, ਮੈਂ ਤੈਨੂੰ ਮਾਰ ਨਹੀਂ ਬੜੀ ਸਕਦਾ, ਸਿਆਣਪ ਹੈ ਮੈਂ ਜੀ, ਤੈਨੂੰ ਬੜੀ ਅੱਜ। ਸਿਆਣਪ ਹੈ। ਹਾਂ, ਆ ਹਾਂ, ਮੈਂ ਕਿਹਾ ਰਿਹਾ ਅੱਜ ਇਹ ਕਹਿਣਾ ਵੀ ਵਾਕਈ ਪਿੰਡ ਦਾ, ਫੋਕ ਵਿਜ਼ਡਮ ਜਿਹੜਾ ਹੈ। ਹਾਂਜੀ, ਇਹ ਤਾਂ ਵਿਜ਼ਡਮ ਹੋ ਗਈ ਨਾ, ਜੇ ਤਕਨੀਕ ਵੀ ਵੇਖੀ ਆ। ਪਿੰਡ ਦਾ ਬੰਦਾ ਸਾਡਾ ਅੱਧਾ ਇੰਜਨ ਠੀਕ ਕਰ ਲੈਂਦਾ ਹੈ, ਤੇ ਸ਼ਹਿਰ ਦੇ ਅੰਗਰੇਜ਼ੀ ਮਾਧਿਅਮ ਮੀਡੀਅਮ ਚ ਪੜ੍ਹੇ ਨਿਆਣੇ ਨੂੰ ਲਾਟੂ ਲਾਣਾ ਪੈ ਜਾਏ, ਤੇ ਡੈਡੀ ਮੰਮੀ ਨੂੰ ਸੱਦ ਦੇਣ, ਲਾਟੂ ਲਾ ਦਿਓ, ਲਾਟੂ ਨਹੀਂ ਲਾਣਾ। ਉਹ ਸਕਿੱਲ, ਕਿੰਨੀ ਸਕਿੱਲ ਘਟ ਗਈ ਹੈ ਸਾਡੇ ਮੁਲਕਾਂ ਦੇ ਵਿੱਚ। ਜਿਹੜਾ ਹਾਂਜੀ, ਜਿੰਨੀ ਸਕਿੱਲ 15-20 ਸਾਲ ਦਾ ਨਿਆਣਾ, ਜਿਹੜਾ ਵੱਡਾ BSc ਐਗਰੀਕਲਚਰ, ਜਿਹਨੂੰ ਉਹਨੂੰ ਵਾਹੀ ਦਾ ਪਤਾ ਲੱਗ ਜਾਂਦਾ ਸੀ, ਜੇ ਉਹ ਲੋਹੇ ਦੇ ਕੰਮ ਵਾਲੇ ਦਾ ਨਿਆਣਾ ਹੁੰਦਾ ਸੀ, ਤੇ ਉਹ ਲੋਹੇ ਦੇ ਕੰਮ ਦਾ ਸਿਆਣਾ ਹੋ ਜਾਂਦਾ ਸੀ। ਜੇ ਲੱਕੜ ਦਾ ਹੁਣ ਆਉਂਦੇ ਨੇ, ਉਹ ਆਉਂਦੇ ਨੇ ਖੇਤੀ ਵਾਲੇ ਨੂੰ ਭਾਵੇਂ ਲੋਹੇ ਵਾਲਾ ਸਿਖਾਉਣਾ ਹੈ, ਤੇ ਲੋਹੇ ਵਾਲੇ ਨੂੰ ਖੇਤੀ ਸਿਖਾਉਣੀ ਹੈ। ਇਹ ਨਵਾਂ ਸਿਸਟਮ ਜਿਹੜਾ ਆ ਗਿਆ, ਮੈਂ ਇਹ ਨਹੀਂ ਆਂਦਾ ਵੀ ਉਹ ਸਿਸਟਮ ਸਾਡਾ, ਚਲੋ ਉਹਦੀਆਂ ਆਪਣੀਆਂ ਦਿੱਕਤਾਂ ਸਨ, ਉਹ ਵੱਖਰੀ ਗੱਲ ਹੈ। ਲੇਕਿਨ ਜਿਹੜੀ ਸਕਿੱਲ ਅੱਜ ਵੀ, ਔਰ ਲੋਕਾਂ ਦੇ ਅੰਦਰ ਜਿਹੜੀ ਇੰਨੀ ਸਕਿੱਲ ਹੈ ਜਿਹੜੀ ਚਲੀ ਗਈ ਹੈ, ਔਰ ਆ ਸਾਡੇ ਨਵੇਂ ਨਿਆਣਿਆਂ ਤੇ ਗੰਢ ਨਹੀਂ ਮਾਰਨੀ ਹੁੰਦੀ, 10 ਵਾਰ ਮਾਰਨਗੇ ਫਿਰ ਖੁੱਲ ਜਾਂਦੀ ਹੈ। ਇਹ ਸਕਿੱਲ ਨਹੀਂ ਹੈ ਵੀ ਤੁਸੀਂ ਝੋਲਾ ਬੰਨਣਾ ਹੈ, ਬੂਟ ਬੰਨਣੇ ਨੇ, ਆ ਬੂਟਾਂ ਦੇ ਫੀਤੇ ਹੀ ਲੋਕਾਂ ਦੇ ਖਿੱਲਰਦੇ ਫਿਰਦੇ ਨੇ, ਗੰਢ ਨਾ ਮਾਰਨਾ ਹੁਣ ਕਰਕੇ। ਤਾਂ ਸਕਿੱਲ ਜਿਹੜੀ ਬੜੀ ਪੀੜ੍ਹੀ ਦਰ ਪੀੜ੍ਹੀ ਸਕਿੱਲ ਜਿਹੜੀ ਹੈ ਇੱਕ ਤੋਂ ਆਈ ਜਾਂਦੀ ਸੀ, ਉਹ ਸਕਿੱਲ ਦਾ ਕੰਮ ਪਹਿਲਾਂ ਤਾਂ ਪਰਿਵਾਰ 'ਚ ਮਿਲਦਾ ਸੀ, ਜਾਂ ਪਿੰਡ 'ਚ ਮਿਲਦਾ, ਆਲੇ ਦੁਆਲੇ 'ਚ ਮਿਲਦਾ ਸੀ। ਹੁਣ ਅਸੀਂ ਉਹ ਨਿਆਣੇ ਨੂੰ, ਸਾਡੇ ਦੇ ਇੱਥੇ 6 ਵਜੇ ਸਵੇਰੇ ਉੱਠਦੇ ਨੇ, ਰਾਤ ਨੂੰ 6 ਵਜੇ ਤੱਕ ਨਾ ਉਹ ਕਿਸੇ ਨਾਲ ਗੱਲ ਕਰਨ। ਪਹਿਲਾਂ ਉਹ ਸਕੂਲੇ ਜਾਂਦੇ ਨੇ, ਘੰਟਾ ਬੱਸ ਸਫ਼ਰ ਕਰਦੇ ਨੇ, ਫਿਰ ਸਕੂਲ ਗਏ, ਫਿਰ ਘੰਟਾ ਸਫ਼ਰ ਬੱਸ ਦਾ, ਫਿਰ ਆ ਕੇ ਉਹ ਛੇਤੀ ਛੇਤੀ ਟਿਊਸ਼ਨ ਜਾਣਾ ਹੁੰਦਾ, ਟਿਊਸ਼ਨ ਤੋਂ ਆ ਕੇ ਫਿਰ ਵਾਪਸ ਆ ਕੇ ਉਹਨਾਂ ਨੂੰ ਹੋਮਵਰਕ ਟਿਊਸ਼ਨ ਵਾਲੇ ਨੇ ਦਿੱਤਾ ਹੁੰਦਾ, ਤੇ ਸਕੂਲ ਵਾਲੇ ਨੇ ਦਿੱਤਾ ਹੁੰਦਾ। ਉਹ ਆ ਕਰਦੇ ਨੇ, ਰਾਤ ਨੂੰ ਇਸ ਤਰ੍ਹਾਂ ਸੌਂ ਜਾਂਦੇ ਨੇ, ਮਾੜਾ ਮੋਟਾ ਟੀਵੀ ਵੇਖ ਕੇ। ਕਿੱਥੋਂ ਤੇ ਉਹਨਾਂ ਨੇ ਸਕਿੱਲ ਸਿੱਖਣੀ ਹੈ? ਵੱਡਿਆਂ ਦੀ ਜਿਹੜੀ ਅਕਲ ਹੈ, ਜਿਹੜੀ ਸਕਿੱਲ ਹੈ, ਸਾਰੀ ਜਿਹੜੀ ਪੀੜ੍ਹੀ ਦਰ ਪੀੜ੍ਹੀ ਇੱਕ ਤੋਂ ਅਗਾਂਹ ਜਾਂਦੀ ਸੀ, ਉਹ ਕਿੱਥੋਂ ਸਿੱਖਣੀ ਹੈ? ਮੈਨੂੰ ਤਾਂ ਇੰਝ ਲੱਗਦਾ ਜੇ ਸਕਿੱਲ ਨੂੰ ਟੈਕਨੀਕਲ ਸੈਂਸ 'ਚ ਵੇਖੀਏ, ਉਹਦਾ ਬਹੁਤ ਨੁਕਸਾਨ ਹੋ ਗਿਆ। ਬਹੁਤ ਸਾਰੀਆਂ ਚੀਜ਼ਾਂ 'ਚ ਟੈਕਨੋਲੋਜੀ ਅੱਗੇ ਵੱਧ ਗਈ। ਸਾਡਾ ਜਿਹੜਾ ਉਹ ਡਿਸਕਨੈਕਟ ਬਣਿਆ 1849 ਤੋਂ ਬਾਅਦ,
ਜਿਹੜੇ ਹਾਂਜੀ ਸਕਾਲਰ ਮੁੱਕ ਗਏ ਪੰਜਾਬ ਧਰਤੀ ਤੋਂ, ਬਿਲਕੁਲ ਪੰਜਾਬੀ ਨਾ ਪੜ੍ਹਾਏ ਜਾਣ ਕਾਰਨ, ਉਹਨੇ ਸਾਡਾ ਡਿਸਕਨੈਕਟ ਬਣਾ ਦਿੱਤਾ ਤੇ ਅਸੀਂ ਉਸ ਉਤੋਂ ਪਿੱਛੇ ਰਹਿ ਗਏ। ਹੁਣ ਮਤਲਬ ਅਸੀਂ ਹੋਰ ਤੇ ਹੋਰ ਵੀਰ, ਹਾਂਜੀ ਹੋਰ ਤੇ ਹੋਰ ਜੋ ਤਾਂ ਵੀਰ ਜੀ, ਚੰਡੀਗੜ੍ਹ ਵਸਾਣਾ ਵੀਰ, ਸੀ ਨਾ, ਤੇ ਫਰਾਂਸ ਤੋਂ ਲੈ ਕੇ ਆਏ ਉਹ ਜਿਹੜਾ ਆਰਕੀਟੈਕਟ ਆ ਜੀ, ਇਮਾਰਤ ਸਾਜ, ਹਾਂਜੀ ਤੇ ਉਹ ਅੱਛਾ ਮੈਂ ਇਹਨੂੰ ਚੰਡੀਗੜ੍ਹ ਨੂੰ, ਮੈਂ ਇਹਨੂੰ, ਤੇ ਤੁਸੀਂ ਚੰਡੀਗੜ੍ਹ ਦੀਆਂ ਫੋਟੋਆਂ ਫੋਟੋਆਂ ਵੇਖੀ ਹੋਣਗੀਆਂ, ਮੈਂ ਇਹਨਾਂ ਨੂੰ ਬੰਦਿਆਂ ਦਾ ਬਰਾਲਰ ਆਣਾ ਵਾ, ਮੁਰਗੀ ਖਾਨਾ ਨਾ ਪੋਲਟਰੀ ਫਾਰਮ, ਕੋਈ ਉਹਦੇ ਚ ਸਟੈਟਿਕਸ ਨਹੀਂ ਹੈ। ਜੋ ਬਰਾਲਰ ਰੱਖਣੇ ਹੁੰਦੇ ਨੇ ਨਾ, ਤੇ ਬਲੌਕ ਬਣਾ ਦਿੰਦੇ ਨੇ, ਇਸ ਤਰ੍ਹਾਂ ਬਲੌਕ ਬਣਾ ਕੇ ਵੱਡੀਆਂ ਵੱਡੀਆਂ ਸੜਕਾਂ ਬਣਾ ਕੇ, ਬੜਾ ਚੰਗਾ ਸੀ ਰੰਧਾਵਾ ਸਾਹਿਬ ਐਸਾ ਰੁੱਖ ਉਹਨਾਂ ਲਾ ਦਿੱਤੇ ਜਿਸ ਕਰਕੇ ਬਚਾ ਰਿਹਾ ਕੁਛ। ਮਤਲਬ ਸਾਡੇ ਰਾਮ ਸਿੰਘ ਵਰਗੇ, ਭਾਈ ਰਾਮ ਸਿੰਘ ਵਰਗੇ ਬੰਦੇ ਹੁੰਦਿਆਂ ਤੁਸੀਂ ਮਤਲਬ ਉੱਥੋਂ ਫਰਾਂਸ ਤੋਂ ਜਾ ਕੇ ਚੰਡੀਗੜ੍ਹ ਬਣਾਉਣ ਵਾਸਤੇ ਆਰਕੀਟੈਕਟ ਲਿਆ ਰਹੇ ਹੋ। ਖਾਲਸਾ ਕਾਲਜ ਅੰਮ੍ਰਿਤਸਰ ਦੀ ਬਿਲਡਿੰਗ ਤੁਸੀਂ ਫੋਟੋ ਤੇ ਵੇਖੀ ਹੋਣੀ ਹੈ, ਜੇ ਨਹੀਂ ਵੇਖੀ ਤਾਂ ਵੇਖਿਆ, ਇੰਟਰਨੈਟ ਤੋਂ ਵੇਖ ਲਿਆ ਜੇ। ਉਹ ਤੋਂ ਐਸਥੈਟਿਕਲੀ ਪਲੀਜ਼ਿੰਗ ਜਿਹੜੀ ਬਿਲਡਿੰਗ ਇਮਾਰਤ ਹੈ, ਦੁਨੀਆ ਦੇ ਵਿੱਚ ਲੱਭਣੀ ਬੜੀ ਔਖੀ ਹੈ। ਹਾਂਜੀ, ਔਰ ਜੇ ਮੈਨੂੰ ਲੱਗੀ ਉਸ ਤੋਂ ਬੜੀ ਚੰਗੀ ਇੱਕ ਇਮਾਰਤ ਬ੍ਰਾਈਟਨ ਚ ਇੰਗਲੈਂਡ ਚ ਮੈਨੂੰ ਲੱਗੀ, ਉੱਥੇ ਜਿਹੜਾ ਉਹਨਾਂ ਨੇ ਇੱਥੋਂ ਦਾ ਇਮਾਰਤ ਸਾਹਿਬ ਜਾ ਕੇ, ਤੇ ਜਿਹੜਾ ਇੱਥੋਂ ਦਾ ਮੁਗਲ ਸ਼ੈਲੀ ਸਟਾਈਲ ਸੀ ਉਹਦੇ ਵਿੱਚ ਉੱਥੋਂ ਦਾ, ਉੱਥੋਂ ਦੇ ਜਿਹੜਾ ਪ੍ਰਿੰਸ ਸੀ ਜਾਂ ਰਾਇਲ ਸੀ, ਉਹਦਾ ਕੋਈ ਉਹ ਮਹਿਲ ਬਣਾ ਕੇ ਆਇਆ, ਕਮਾਲ ਦਾ। ਤੇ ਸਾਡੇ ਉੱਥੋਂ ਮਤਲਬ ਫਰਾਂਸ ਚੋਂ ਲਿਆਉਂਦੇ ਨੇ, ਸਾਡੇ ਕੋਲ ਐਡੇ ਐਡੇ ਇਮਾਰਤ ਸਾਹਿਬ ਜੀ ਭਾਰ, ਸਾਡੀ ਮਤਲਬ ਦੱਖਣੀ ਏਸ਼ੀਆ ਦੀ ਇਮਾਰਤ ਸਾਹਿਬ ਜੀ ਵੇਖੋ ਤੇ ਸਹੀ ਤੁਸੀਂ, ਹਜ਼ਾਰਾਂ ਸਾਲ ਪਹਿਲਾਂ ਦੀ ਕਿੱਡੀ ਕਿੱਡੀ ਤਕਨੀਕ ਹੈ, ਕਿੱਡੀ ਕਿੱਡੀ ਉਹਦੇ ਸਟੈਟਿਕਸ ਤੇ ਹੈ ਹੀ। ਪੁਰਾਣੇ ਘਰ ਠੰਡੇ ਹੁੰਦੇ ਸਨ ਵੀਰ, ਅੱਜ ਕੱਲ ਜਿਹੜਾ ਮਾਡਰਨ ਆਰਕੀਟੈਕਚਰ ਹੈ, ਇਹ ਨਾ ਸੇਕ ਹੀ ਨਹੀਂ ਜਾਂਦਾ। ਤੇ ਮੈਂ ਨਾ ਇੱਥੋਂ ਤੱਕ ਅਨਪੜ੍ਹਤਾ ਕਿ ਛੱਡੀ ਨਹੀਂ ਹਾਲੀ, ਮੈਂ ਹਾਲੀ ਅਨਪੜ੍ਹਤਾ ਕੋਈ ਛੱਡੀ ਨਹੀਂ, ਇਸ ਕਰਕੇ ਮੇਰਾ ਬਿਜਲੀ ਦਾ ਬਿੱਲ ਹੈ ਸਾਰੀ ਗਲੀ ਨਾਲੋਂ ਅੱਧਾ ਆਉਂਦਾ। ਅੱਛਾ, ਉਹ ਮੈਂ ਜਦੋਂ ਘਰ ਬੜੀ ਬਣਾਉਣ ਲੱਗਿਆ ਤਾਂ ਮੈਂ ਉਹ ਪੁਰਾਣਿਆਂ ਦਾ ਧਿਆਨ ਰੱਖਿਆ ਵੀ ਕਿਵੇਂ ਬਣਾਉਂਦੇ ਸਨ, ਵੀ ਬਰਾਂਡਾ ਵੀ ਹੋਣਾ ਚਾਹੀਦਾ ਹੈ, ਸਾਰ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਹਵਾ ਇਸ ਤਰ੍ਹਾਂ ਹੋਣੀ ਹਾਂ ਚਾਹੀਦੀ ਹੈ। ਹਾਂ, ਨਹੀਂ ਨਹੀਂ, ਇਹ ਚੀਜ਼ਾਂ ਮੈਟਰ ਪੜ੍ਹੀਆਂ ਲਿਖੀਆਂ ਸਨ। ਇਹ ਜਿਹੜੇ ਉਹ ਬਿਲਕੁਲ ਪੁਰਾਣੇ ਘਰ ਬਣਦੇ ਸਨ, ਇਹ ਸਾਰਾ ਕੁਝ ਮੌਸਮ ਨੂੰ, ਆਬੋ ਹਵਾ ਨੂੰ, ਦਰਜਾ ਹਰਾਰਤ ਨੂੰ ਮੱਦੇਨਜ਼ਰ ਰੱਖ ਕੇ ਬਣਦੇ ਸਨ। ਬਿਲਕੁਲ ਸਾਰਾ ਹਾਂਜੀ ਉਹਨਾਂ ਦੇ ਦੇਨਾਂ ਚ ਸੀ, ਪੜ੍ਹੇ ਲਿਖੇ ਲੋਕ ਸਨ ਜਿਹੜੇ ਸਿਆਣੇ ਹਾਂਜੀ ਸਨ ਨਾ। ਸਾਡੇ ਤਾਂ ਹੁਣ ਹਾਂਜੀ ਐਵੇਂ ਆਖ ਦਿੰਦੇ ਨੇ ਵੀ ਉਹ ਸਿਆਣਿਆਂ ਦੀ ਗੱਲਾਂ, ਉਹ ਸਿਆਣੇ ਅਸਲ ਚ ਸਕਾਲਰ ਸਨ ਬੜੇ ਸਕਾਲਰ ਸੀ ਸਾਡੇ। ਜੀ, ਉਹ ਹਜ਼ਾਰਾਂ ਸਾਲਾਂ ਦਾ ਮਨੁੱਖ ਨੇ। ਵੇਖੋ ਪਿਰਾਮਿਡ ਨੇ ਮਿਸਰ ਦੇ, ਕੋਈ ਇੰਜੀਨੀਅਰਿੰਗ ਦੀ ਛੋਟੀ ਜੀ ਗੱਲ ਹੈ। ਜਿਸ ਬੰਦਿਆਂ ਨੇ ਪਿਰਾਮਿਡ ਮਿਸਰ ਦੇ ਬਣਾਏ, ਉਹਨਾਂ ਕੋਲ ਹੋਰ ਕਿੰਨਾ ਕੁਝ ਹੋਏਗਾ ਸਮਝ। ਕੱਲੀ ਇਮਾਰਤ ਸਾਹਿਬ ਜੀ ਦੀ ਸਮਝ ਥੋੜੀ ਹੋਏਗੀ ਉਹਨਾਂ ਕੋਲ, ਸਿਰਫ ਜਿਹੜੀ ਸਮਝ ਹੁੰਦੀ ਹੈ ਜਦੋਂ ਹੁੰਦੀ ਹੈ ਵੀ ਸਾਰੀਆਂ ਚੀਜ਼ਾਂ ਦੀ ਹੁੰਦੀਆਂ, ਜਿਹਨੇ ਨਾ ਇੱਕ ਚੀਜ਼ ਦੀ ਹੋ ਗਈ ਤੇ ਇੱਕ ਦੀ ਨਹੀਂ। ਤੋ ਇੰਨੀ ਸਮਝ ਉਹਨਾਂ ਬੰਦਿਆਂ ਦੀ ਸੀ, ਉਹਨਾਂ ਕੋਲ ਹੋਰ ਕਿੰਨਾ ਕੋਲ ਹੋਏਗਾ, ਉਹਨਾਂ ਦੀ ਕੈਮਿਸਟਰੀ ਦੀ ਕਿੰਨੀ ਸਮਝ ਹੋਏਗੀ, ਫਿਜ਼ਿਕਸ ਦੀ, ਮਤਲਬ ਕਿੰਨੀਆਂ ਚੀਜ਼ਾਂ ਤੇ ਗਈਆਂ ਹੀ ਇਧਰੋਂ, ਜਿਹੜਾ ਤੁਸੀਂ ਵੇਖੋ। ਬੇਸ਼ੱਕ ਬੇਸ਼ੱਕ। ਟ੍ਰਿਗਨੋਮੈਟਰੀ ਦਾ ਨਾਂ ਜਿਹੜਾ ਹੈ ਤਿਕੋਣਮਿਤੀ ਆ ਸੰਸਕ੍ਰਿਤ ਦੇ ਵਿੱਚ, ਇੱਥੋਂ ਗਈ, ਭਾਰਤ ਦੇ ਵਿੱਚੋਂ ਗਈ ਟ੍ਰਿਗਨੋਮੈਟਰੀ। ਔਰ ਇੰਨੀ ਟ੍ਰਿਗਨੋਮੈਟਰੀ ਜਿਹੜਾ ਪਾਈ ਦਾ ਜਿਹੜਾ ਆ, ਪਾਈ ਦੀ ਕੀਮਤ ਕੀ ਹੈ, ਇਹ ਤੁਹਾਨੂੰ ਮਤਲਬ ਸਾਡੇ ਸ਼ਾਸਤਰਾਂ 'ਚ ਮਿਲਦੀ ਹੈ, ਲਿਖੀ ਹੋਈ ਜਿਹੜੇ ਪੁਰਾਣੇ ਨੇ ਉਹਦੇ ਵਿੱਚ ਮਿਲਦੀ ਹੈ। ਉਹ ਜੇ ਪਾਈ ਦੀ ਕੀਮਤ ਨਾਲ ਹਿਸਾਬ ਲਾਓ ਵੀ ਜਿਓਮੈਟਰੀ ਨਹੀਂ ਹੋ ਸਕਦੀ, ਟ੍ਰਿਗਨੋਮੈਟਰੀ ਕੀ ਹੋ ਸਕਦਾ, ਕੁਝ ਵੀ ਨਹੀਂ ਹੋ ਸਕਦਾ। ਹਾਂਜੀ ਜੀ, ਬੜੇ ਵੱਡੇ ਨਾਂ ਨੇ ਕਿ ਚਾਂਕੀਆ ਹਾਂਜੀ ਹੋ ਗਿਆ, ਪਾਣਿਨੀ ਹੋ ਗਿਆ, ਰਹਿ ਵੀ ਸਾਡੀ ਹਾਂਜੀ ਪੰਜਾਬ ਧਰਤੀ ਤੋਂ ਹੀ ਸਨ। ਬਿਲਕੁਲ ਬਿਲਕੁਲ ਹਾਂ, ਹਾਂਜੀ ਵੱਡੇ ਕੰਮ ਕੀਤੇ, ਵੱਡੀਆਂ ਕਿਤਾਬਾਂ ਅਰਥ ਸ਼ਾਸਤਰ ਹਾਲੇ ਤੱਕ ਪੜ੍ਹੀ ਜਾਂਦੀ ਉਹਨਾਂ ਦੀ। ਬਿਲਕੁਲ ਤੇ ਹਾਂਜੀ ਬਹੁਤ ਵੱਡੇ ਵੱਡੇ ਕੰਮ ਕੀਤੇ। ਪਹਿਲਾ ਗ੍ਰਾਮੇਰੀਅਨ ਜਿਹੜਾ ਸੀ, ਉਹ ਪੰਜਾਬ ਧਰਤੀ ਤੋਂ ਹੀ ਸੀ। ਤੇ ਵੇਖੋ ਪੰਜਾਬ ਵਿੱਚ ਕਿਹੜੀ ਨਸਲ ਨਹੀਂ ਆਈ, ਇੱਕ ਅੰਗਰੇਜ਼ ਨੇ ਜਿਹੜੇ ਛੱਡ ਕੇ ਟੁਰ ਗਏ, ਜਿਹੜੇ ਵਸੇ ਨਹੀਂ ਇੱਥੇ। ਹਾਂ ਹਾਂਜੀ ਜਿਹੜੀਆਂ ਨਸਲਾਂ ਆਉਂਦੀਆਂ ਸਨ ਉਹਨਾਂ ਦੇ ਕੋਲ ਅਕਲ ਵੀ ਤਾਂ ਹੁੰਦੀ ਸੀ ਨਾ ਕੋਈ। ਜੇ ਹਾਂਜੀ ਯੂਨਾਨੀ ਆਏ ਤਾਂ ਯੂਨਾਨ ਦੀ ਸਿਆਣਪ ਲੈ ਕੇ ਆਏ ਹੋਣਗੇ, ਜੇ ਤੁਰਕ ਆਏ ਤਾਂ ਤੁਰਕੀ ਦੀ ਸਿਆਣਪ ਲੈ ਕੇ ਆਏ ਹੋਣਗੇ, ਹਾਂਜੀ। ਮੰਗੋਲ ਆਏ ਤਾਂ ਉਹ ਮੰਗੋਲੀਆ ਦੀ ਸਿਆਣਪ ਲੈ ਕੇ ਆਏ ਹੋਣਗੇ, ਉਜ਼ਬੇਕ ਆਏ ਤਾਂ ਉਜ਼ਬੇਕਾਂ ਦੀ ਤੋ ਇਹ ਸਿਆਣਪ ਪੰਜਾਬ ਦੇ ਵਿੱਚ ਤੇ ਇਕੱਠੀ ਬੜੀ ਹੁੰਦੀ ਰਹੀ ਹੈ। ਫਿਰ ਵਪਾਰ ਵੇਖੋ, ਇਹ ਜਿਹੜਾ ਵਪਾਰੀ ਸਨ, ਇਹ ਵਪਾਰੀ ਵੇਖੋ, ਸਾਡੇ ਜਿਹੜੇ ਕਿੱਸੇ ਨੇ ਬਹੁਤੇ ਵਪਾਰੀ ਨੇ, ਇਹ ਨਾਲੇ ਵਪਾਰ ਕਰਦੇ ਹਨ, ਨਾਲੇ ਬਾਕੀ ਇਸ਼ਕ ਪੁਸ਼ਕ ਦਾ ਸਾਰਾ ਚਲੋ ਕੰਮ ਚੱਲਦਾ ਸੀ ਨਾਲ। ਇਹ ਜਿਹੜੇ ਵਪਾਰੀ ਸਨ, ਇਹ ਕਿੰਨਾ ਕੋਈ ਸਮਾਨ ਹੀ ਥੋੜਾ ਲੈ ਕੇ ਆਉਂਦੇ ਜਾਂਦੇ ਸਨ। ਇਹ ਆਪਸ ਜਿਹੜੀ ਉਹ ਸਮਝ ਸੀ, ਸਿਆਣਪ ਸੀ, ਉਹ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਿਹੜੇ ਲੈ ਕੇ ਆਉਂਦੇ ਜਾਂਦੇ ਸਨ। ਪਰ ਇਹ ਜਿਹੜਾ ਸਾਡੀ ਗੁਲਾਮੀ ਗੁਲਾਮ ਦਿਮਾਗੀ, ਸਾਡੇ ਦਿਮਾਗ ਗੁਲਾਮ ਹੋ ਗਏ, ਤੇ ਅਸੀਂ ਸਮਝ ਲਿਆ ਸਿਆਣਪ ਤੇ ਨੌਲੇਜ ਤੇ ਤਕਨੀਕ ਤੇ ਸਾਰਾ ਕੁਝ ਸਾਇੰਸ ਜਿਹੜੀ ਹੈ, ਇਹਦਾ ਪਿਛਲੇ 200 ਸਾਲ ਤੋਂ ਅੰਗਰੇਜ਼ ਹੀ ਸਾਡੇ ਕੋਲ ਲੈ ਕੇ ਆਏ। ਅਸੀਂ ਆਪਣੇ ਪਿਛੋਕੜ ਨੂੰ ਭੁੱਲ ਗਏ, ਸਾਨੂੰ ਪਤਾ ਹੀ ਨਹੀਂ ਅਸੀਂ ਵੱਡੇ ਕਿੱਡੇ ਆ। ਨਹੀਂ, ਤੇ ਆਪਾਂ ਨੂੰ ਪਤਾ ਹੀ ਨਹੀਂ ਸੀ ਅਸੀਂ ਵੱਡੇ ਕਿੱਡੇ ਆ, ਤੇ ਅਸੀਂ ਵੱਡੇ ਬਣਾਂਗੇ ਵੀ ਕਿੱਡੇ, ਕਿੱਡੇ ਕੁ ਸਮਝਾਂਗੇ, ਹੈ ਨਾ ਜੀ। ਹਾਂਜੀ। ਉਹ ਸਾਡੇ ਇੱਥੇ ਇੱਕ ਇਸ਼ਤਿਹਾਰ ਚੱਲਦਾ ਹੁੰਦਾ ਸੀ ਟੂਵਲ ਦਾ, ਉਹਦਾ ਨਾਂ ਸੀ ਨਵਾਬ ਟੂਵਲ।
ਤੇ ਉਹਨੇ ਹਾਂਜੀ 5 6 10 ਚੀਜ਼ਾਂ ਬੋਲ ਕੇ ਉਹ ਆਂਦਾ ਸੀ ਹਰ ਸ਼ੈ ਦਾ ਇਲਾਜ ਨਵਾਬ ਟੂਵਲ। ਤੇ ਇਹ ਨਵਾਬ ਟੂਵਲ ਵਾਲੀ ਗੱਲ ਹੈ ਵੀ ਹਰ ਸ਼ੈ ਦਾ ਜਿਹੜਾ ਜਵਾਬ ਹੈ ਉਹ ਜ਼ੁਬਾਨ ਹੈ। ਇਹ ਹਾਂਜੀ ਸਾਰੇ ਹਾਂਜੀ ਕੁਛ ਦਾ ਇਹ ਵਾਪਸ ਵੀ ਜ਼ੁਬਾਨ ਨਾਲ ਹੀ ਆ ਸਕਦਾ ਤੇ ਵਿਗੜਿਆ ਵੀ ਜ਼ੁਬਾਨ ਨਾ ਹੋਣ ਕਰਨੀ ਹੈ। ਇਹ ਬਿਲਕੁਲ ਜ਼ੁਬਾਨ ਤੇ ਬਿਲਕੁਲ ਕੰਮ ਹੋ ਜਾਏ ਕਮ ਅਜ਼ ਕਮ। ਅਸੀਂ ਵੇਖੋ ਅਸੀਂ ਇਹ ਨਹੀਂ ਆਂਦੇ ਵੀ ਕੋਈ ਗ੍ਰੇਟਰ ਪੰਜਾਬ ਹੋ ਜਾਏ ਜਾਂ ਪੰਜਾਬ ਜੁੜ ਹਾਂ ਜਾਣ ਮੁੜ ਕੇ ਇਕੱਠੇ ਹੋ ਜਾਣ। ਅਸੀਂ ਇਹ ਗੱਲ ਹੀ ਨਹੀਂ ਕਰਦੇ ਪਰ ਅਸੀਂ ਆਨੇ ਆ ਵੀ ਇਹ ਜ਼ੁਬਾਨ ਇਕੱਠੀ ਹੈ ਸਾਂਝ ਹੈ ਸਾਡੀ। ਇਹ ਜ਼ੁਬਾਨ ਤਾਂ ਦੋਵੇਂ ਪਾਸਿਆਂ ਦਾ ਵਿਰਸਾ ਹੈ। ਇਹਨੂੰ ਅਸੀਂ ਬਿਲਕੁਲ ਸਾਰੇ ਪੰਜਾਬੀ ਰਲ ਕੇ ਸੰਭਾਲ ਲਈਏ ਕਿਵੇਂ। ਬਿਲਕੁਲ ਬਿਲਕੁਲ ਇਹ ਮੁੱਕਦੀ ਪਈ ਏ। ਇਹ ਖਤਰੇ 'ਚ ਇਹਨੂੰ ਅਸੀਂ ਰਲ ਮਿਲ ਕੇ ਮੋਢਾ ਲਵਾਈਏ ਦਿਲ ਵੱਡੇ ਕਰੀਏ ਕੋਸ਼ਿਸ਼ ਕਰੀਏ ਵੀ ਜਿਹੜੇ ਵਿੱਚੋਂ ਨਿਕਲ ਗਏ ਨੇ ਸਵੇਰੋਂ ਉਹਨਾਂ ਨੂੰ ਵੀ ਮੋੜ ਲਿਆਈਏ। ਉਹਨਾਂ ਨੂੰ ਵੀ ਹਾਂਜੀ ਨਾਲ ਹਾਂਜੀ ਲਿਆਈਏ। ਉਹਨਾਂ ਨੂੰ ਦੱਸੀਏ ਵੀ ਇਹ ਨਿੱਕੇ ਨਿੱਕੇ ਟੋਟੇ ਬਣਾ ਕੇ ਤੁਹਾਨੂੰ ਕੁਝ ਨਹੀਂ ਲੱਭਣਾ ਦੁਨੀਆ 'ਚ। ਤੇ ਜੇ ਬਿਲਕੁਲ ਤੁਸੀਂ ਜੀ ਆ ਵੱਡੀ ਬਿਲਕੁਲ ਭਾਸ਼ਾ ਨਾਲ ਜੁੜ ਜਾਓਗੇ ਵੱਡੀ ਬਣਾ ਲਓਗੇ ਤੇ ਫਿਰ ਤੁਹਾਡੇ ਵਾਸਤੇ ਓਪਰਚੁਨਿਟੀਜ਼ ਵਧਣਗੀਆਂ ਜੌਬ ਓਪਰਚੁਨਿਟੀਜ਼ ਵੱਧ ਜਾਣਗੀਆਂ ਹੋਰ ਕਿੰਨਾ ਕੁਝ ਫਾਇਦੇ ਹੋਣਗੇ। ਦੁਨੀਆ ਐਵੇਂ ਤਾਂ ਨਹੀਂ ਜ਼ੁਬਾਨਾਂ ਦੇ ਉੱਤੇ ਇੰਨਾ ਪੈਸਾ ਖਰਚ ਕਰਦੀ। ਗੋਰਾ ਕਰਦਾ ਜਾਂ ਚੀਨੀ ਕਰਦੇ ਪਏ ਨੇ ਅੱਜ ਕੱਲ੍ਹ ਜਾਂ ਫਰੈਂਚ ਕਰਦੇ ਨੇ ਬਿਲਕੁਲ ਜਾਂ ਜਰਮਨ ਕਰਦੇ ਬਿਲਕੁਲ ਨੇ। ਉਹ ਉਹਨਾਂ ਨੂੰ ਪਤਾ ਇਹ ਤਰੱਕੀ ਦਾ ਬੁਨਿਆਦੀ ਔਜ਼ਾਰ ਹੈ। ਇਹ ਬੂਹਾ ਹੈ ਸਾਡੇ ਤਰੱਕੀ ਦਾ। ਇਹਦੇ ਵਿੱਚੋਂ ਹੀ ਸਾਡੇ ਵੜਨਾ। ਜਿਹੜੇ ਸਾਡੇ ਪਾਲਿਸੀ ਬਣਾਉਣ ਵਾਲੇ ਨੇ ਉਹਨਾਂ ਨੂੰ ਤੇ ਆ ਤੁਹਾਡੇ ਨਾਲ ਵੀ ਪਾਕ ਚੀਨ ਦਾ ਬਾਰਡਰ ਲੱਗਦਾ ਸਾਡੇ ਨਾਲ ਵੀ ਲੱਗਦਾ। ਇਹਨਾਂ ਨੂੰ ਹਾਂਜੀ ਪਤਾ ਨਹੀਂ ਇਹਨਾਂ ਨੂੰ ਵੀ ਚੀਨ 'ਚ ਤੇ ਜਿਹੜਾ ਇੰਟਰਨੈਟ ਉਹ ਵੀ ਅੰਗਰੇਜ਼ੀ 'ਚ ਕੋਈ ਨਹੀਂ। ਤੇ ਚੀਨ 'ਚ ਇੱਕ ਵੀ ਸਕੂਲ ਨਹੀਂ ਜਿਹਦੇ 'ਚ ਅੰਗਰੇਜ਼ੀ ਮੀਡੀਅਮ 'ਚ ਪੜ੍ਹਾਇਆ ਜਾਂਦਾ। ਉਹ ਤੇ ਕਿੱਡੀ ਵੱਡੀ ਤਾਕਤ 2013 ਤੋਂ ਚੀਨ ਜਿਹੜਾ ਅਮਰੀਕਾ ਤੋਂ ਵੀ ਜਿਹੜਾ ਆ ਮਤਲਬ ਜਿਹੜੀ ਇਕਨੋਮਿਕ ਤਾਕਤ ਵੀ ਵੱਡੀ ਹੈ। ਉਹ ਕਹਿੰਦੇ ਕਿ ਜਿਹੜੀ ਪਰਚੇਜ਼ਿੰਗ ਪਾਵਰ ਪੈਰਿਟੀ ਹੈ PPP ਦੇ ਹਿਸਾਬ ਨਾਲ ਜਿਹੜਾ GDP ਉਹ ਚੀਨ ਦੀ ਅਮਰੀਕਾ ਨਾਲੋਂ ਜਿਹੜੀ ਉਹਦੀ ਸਾਰੀ ਪੈਦਾਵਾਰ ਹੁੰਦੀ ਹੈ ਉਹ ਹੁਣ ਅਮਰੀਕਾ ਨਾਲੋਂ ਵੱਧ ਹੈ ਚੀਨ ਦੀ। ਔਰ ਉਹਨੇ ਤੇ ਅੰਗਰੇਜ਼ੀ ਨੂੰ ਚਿਮਟੇ ਨਾਲ ਵੀ ਸਾਡੇ ਅਖਾਣ ਮੁਹਾਵਰਾ ਚੱਲਦਾ ਮੈਂ ਤੈਨੂੰ ਚਿਮਟੇ ਨਾਲ ਵੀ ਨਹੀਂ ਫੜਦਾ। ਉਹ ਤਾਂ ਅੰਗਰੇਜ਼ੀ ਨੂੰ ਚਿਮਟੇ ਨਾਲ ਵੀ ਨਹੀਂ ਫੜਦੇ ਜਿੰਨੀ ਕੁ ਉਹਨਾਂ ਨੂੰ ਲੋੜ ਹੈ ਆਪਣਾ ਉਹ ਪੜ੍ਹਾ ਲੈਂਦੇ ਨੇ। ਉਹ ਮਾੜੀ ਗੱਲ ਕੋਈ ਨਹੀਂ ਪੜ੍ਹਨੀ ਚਾਹੀਦੀ ਹੈ ਉਹ ਸਾਨੂੰ ਵੀ ਪੜ੍ਹਨੀ ਚਾਹੀਦੀ। ਉਹ ਠੀਕ ਢੰਗ ਨਾਲ ਪੜ੍ਹਾਉਂਦੇ ਨੇ। ਤੁਹਾਨੂੰ ਪਤਾ ਚੀਨ 'ਚ ਕਿੰਨੀ ਅੰਗਰੇਜ਼ੀ ਪੜ੍ਹਾਉਂਦੇ ਨੇ। ਉਹ ਤੀਜੀ ਜਮਾਤ ਤੋਂ ਬਾਅਦ ਵਿੱਚ ਸ਼ੁਰੂ ਕਰਦੇ ਨੇ ਉਹ ਵੀ ਸਕੂਲ ਦੀ ਮਰਜ਼ੀ ਹੈ। ਉਹ ਕੱਲੀ ਅੰਗਰੇਜ਼ੀ ਨਹੀਂ ਸਕੂਲ ਦੀ ਮਰਜ਼ੀ ਹੋਰ ਵੀ ਜ਼ਬਾਨਾਂ ਪੜ੍ਹਾਈਆਂ ਜਾਂਦੀਆਂ ਨੇ ਪਰਦੇਸੀ। ਕੋਈ ਅੰਗਰੇਜ਼ੀ ਪੜ੍ਹ ਲੈ ਫਰੈਂਚ ਪੜ੍ਹ ਲੈ ਜਰਮਨ ਪੜ੍ਹ ਲੈ ਪਰ ਜਿਹੜੀ ਵੀ ਪੜ੍ਹਨੀ ਹੈ ਤੀਜੀ ਜਮਾਤ ਤੋਂ ਬਾਅਦ ਜੀ ਪੜ੍ਹਨੀ ਹੈ। ਔਰ ਉਹ ਵੀ ਸਕੂਲ ਦੀ ਮਰਜ਼ੀ ਹੈ। ਜੇ ਸਕੂਲ ਵਾਲੇ ਸਮਝਦੇ ਨੇ ਵੀ ਸਾਡੇ ਬਾਲਾਂ ਨੇ ਹੁਣ ਆਪਣੀ ਮਾਦਰੀ ਜ਼ਬਾਨ ਇੰਨੀ ਕੁ ਸਿੱਖ ਲਈ ਹੈ ਕਿ ਹੁਣ ਅਸੀਂ ਇਹਨਾਂ ਨੂੰ ਪਰਦੇਸੀ ਜ਼ਬਾਨ ਥੋੜ੍ਹੀ ਬਹੁਤੀ ਸਿਖਾਉਣੀ ਸ਼ੁਰੂ ਕਰ ਸਕਦੇ ਹਾਂ। ਫਿਰ ਉਹ ਕਰਦੇ ਨੇ ਕਈ ਲੇਟ ਕੇ ਉਦੋਂ ਵੀ ਦੇਰ ਨਾਲ ਕਰਦੇ ਨੇ। ਔਰ ਪੜ੍ਹਾਉਂਦੇ ਕਿੰਨਾ ਨੇ ਇੱਕ ਹਫ਼ਤੇ ਦੇ ਵਿੱਚ ਉਹ ਸਿਰਫ 120 ਮਿੰਟ ਪੜ੍ਹਾਉਂਦੇ ਨੇ। 40 ਮਿੰਟਾਂ ਦੇ 3 ਦਿਨ ਜਿਹੜੇ ਨੇ ਘੰਟੀਆਂ ਲੱਗਦੀਆਂ ਨੇ ਪੀਰੀਅਡ ਲੱਗਦੇ ਨੇ 120 ਮਿੰਟ ਅੰਗਰੇਜ਼ੀ ਪੜ੍ਹਾਉਂਦੇ ਨੇ ਉਹਨਾਂ ਬਾਲਾਂ ਨੂੰ ਤੀਜੀ ਤੋਂ ਬਾਅਦ ਜਿਹੜੇ ਅੰਗਰੇਜ਼ੀ ਪੜ੍ਹਦੇ ਨੇ। ਔਰ ਉਹ 2 ਸਾਲ ਲਈ ਪੜ੍ਹਾਉਂਦੇ ਨੇ ਜਿਹੜੇ ਨੇ ਬਹੁਤਾ ਚਿਰ ਪੜ੍ਹਾਉਂਦੇ ਵੀ ਨਹੀਂ। ਉਦੋਂ ਅੱਗੇ ਜਿਹਨੇ ਜ਼ਿਆਦਾ ਸਿੱਖਣੀ ਹੈ ਬਾਹਰ ਜਾ ਕੇ ਪੜ੍ਹਨਾ ਪੁੜਨਾ ਪੜ੍ਹ ਲੈਂਦਾ। ਇੰਨੇ 'ਚ ਉਹਨਾਂ ਨੂੰ ਤੇ ਆ ਜਾਂਦੀ ਹੈ ਜਿੰਨੀ ਕੁ ਉਹਨਾਂ ਨੂੰ ਲੋੜ ਹੁੰਦੀ। ਤਾਂ ਅਸੀਂ ਮਤਲਬ ਜਿਹੜਾ ਝਾਤੀ ਮਾਰ ਕੇ ਆਪਣੇ ਕੰਧੋਂ ਪਾਰ ਝਾਤੀ ਮਾਰ ਕੇ ਵੇਖੀਏ ਵੀ ਇੰਨੀ ਤਰੱਕੀ ਕਰ ਗਿਆ ਸਾਡੇ ਨਾਲ ਹੀ ਟੁਰਿਆ ਸੀ। 49 'ਚ ਉਹੀ ਆ ਚੀਨ ਦਾ ਸਭ ਤੋਂ ਮਾੜਾ ਹਾਲ ਸੀ। 80 ਤੱਕ ਤੇ ਆ ਭਾਰਤ ਦੀ ਜਿਹੜੀ ਸਾਡੀ ਪਰ ਕੈਪੀਟਾ ਇਨਕਮ ਸੀ ਉਹ ਬਰਾਬਰ ਜਿਹੀ ਸੀ ਤੇ ਉਹ ਕਿੱਥੇ ਪੜ ਗਏ ਨੇ। ਤੇ ਚੰਗੇ ਤੋਂ ਜਿਹੜਾ ਜਿਹਨੇ ਤਰੱਕੀ ਕੀਤੀ ਹੈ ਉਹ ਸਿੱਖਣਾ ਚਾਹੀਦਾ। ਮੇਰਾ ਬਾਪ ਮੈਨੂੰ ਇਹ ਕਹਾਣੀ ਸੁਣਾਉਂਦਾ ਹੁੰਦਾ ਸੀ ਕਿ ਸਾਡੇ ਪਿੰਡ 'ਚ ਇੱਕ ਬਜ਼ੁਰਗ ਮਾਤਾ ਹੁੰਦੀ ਸੀ ਤੇ ਉਹਦਾ ਜਿਹੜਾ ਖਾਵੰਦ ਸੀ ਪਤੀ ਉਹਦਾ ਜਿਹੜਾ ਘਰ ਵਾਲਾ ਪੂਰਾ ਹੋ ਗਿਆ ਤੇ ਜਿਹੜਾ ਉਹਦਾ ਪੁੱਤਰ ਸੀ ਉਹ ਥੋੜਾ ਸੁਧਾਰ ਸੀ ਜ਼ਿਆਦਾ ਦਿਮਾਗੀ ਨਹੀਂ ਸੀ ਇੰਨਾ। ਤੇ ਉਹਨੇ ਪੁੱਤਰ ਨੂੰ ਆਖਣਾ ਕਹਿੰਦਾ ਪੁੱਤਰ ਤੂੰ ਨਾ ਨਾਲਦਿਆਂ ਵੱਲ ਵੇਖ ਲਿਆ ਕਰ ਗੁਆਂਢ ਵਾਲੇ ਜਦੋਂ ਪਾਣੀ ਲਾਉਂਦੇ ਨੇ ਪਾਣੀ ਲਾ ਦਿੱਤਾ ਜਦੋਂ ਬੀ ਪਾਉਂਦੇ ਨੇ ਬੀ ਪਾ ਦਿੱਤਾ ਕਹਿੰਦੇ ਉਹਨੇ ਗੁਆਂਢੀਆਂ ਵੱਲ ਵੇਖ ਲਿਆ ਕਰ। ਤੇ ਆਪਣੇ ਤੇ ਮਤਲਬ ਕੀ ਇਹਨਾਂ ਨੂੰ ਆਖੀ ਉਹਨੇ ਲਾਹੌਰ ਵਾਲਿਆਂ ਨੂੰ ਤੇ ਦਿੱਲੀ ਵਾਲਿਆਂ ਨੂੰ ਤੇ ਇਹ ਮਤਲਬ ਗੁਆਂਢ ਝਾਤੀ ਨਹੀਂ ਮਾਰਦੇ ਰੋਜ਼ ਜਾਂਦੇ ਨੇ ਉੱਥੇ ਤੇ ਜਹਾਜ਼ਾਂ ਜਾਂਦੇ ਨੇ ਉਹਨਾਂ ਨਾਲ ਮੁਲਾਕਾਤਾਂ ਵੀ ਕਰਕੇ ਆਉਂਦੇ ਨੇ। ਸਾਡੇ ਜਿਹੜੇ ਸੀ ਪੜ੍ਹਾਈ ਦੇ ਮੰਤਰੀ ਨੇ ਐਜੂਕੇਸ਼ਨ ਮਿਨਿਸਟਰ ਨੇ ਸਾਰੇ ਉੱਥੇ ਗੇੜੇ ਗੂੜੇ ਕੱਢ ਕੇ ਆਉਂਦੇ ਨੇ ਪਤਾ ਨਹੀਂ ਕੀ ਵੇਖ ਕੇ ਆਉਂਦੇ ਨੇ ਕੀ ਕਰਕੇ ਆਉਂਦੇ ਨੇ। ਪਤਾ ਤੇ ਇਹਨਾਂ ਨੂੰ ਹੈ ਮੈਨੂੰ ਨਹੀਂ ਲੱਗਦਾ। ਹੁਣ ਇਹ ਜਿਹੜੀ ਮਾਮਲਾ ਹੈ ਨਾ ਜ਼ੁਬਾਨ ਦਾ ਇੱਕ ਗੱਲ ਮੈਂ ਜ਼ਰੂਰ ਸਾਂਝੀ ਕਰਨੀ ਚਾਹੁੰਦਾ। ਉਹ ਇਹਦੇ ਨਾਲ ਮੁਨਾਫਾ ਜੁੜ ਗਿਆ ਜ਼ੁਬਾਨ ਨਾਲ। ਪਹਿਲਾਂ ਇਸ ਤਰ੍ਹਾਂ ਨਹੀਂ ਸੀ ਕਿ ਪੜ੍ਹਾਈ 'ਚ ਨਾਲ ਮੁਨਾਫਾ ਜੁੜ ਗਿਆ। ਪਹਿਲਾਂ ਪੜ੍ਹਾਈ ਤੇ ਇੱਕ ਜਾਂ ਤਾਂ ਸਰਕਾਰੀ ਹੁੰਦੀ ਸੀ ਜਾਂ ਜਿਹੜੇ ਲੋਕ ਸੀ ਉਹ ਜੀ ਸੇਵਾ ਵਜੋਂ ਪੜ੍ਹਾਉਂਦੇ ਹਨ। ਕੋਈ ਪੈਸਾ ਨਹੀਂ ਸੀ ਕਮਾਉਂਦਾ ਪੜ੍ਹਾਈ 'ਚੋਂ। ਪੜ੍ਹਾਈ 'ਚ ਪੈਸਾ ਕਮਾਉਣਾ ਬੜਾ ਵੱਡਾ ਵਿਦਿਆ ਪਾਪ ਸਮਝਿਆ ਜਾਂਦਾ ਸੀ। ਅਸੀਂ ਤੇ ਇਹੋ ਜਿਹੇ ਬੰਦੇ ਆ। ਇਹ ਆ ਸਾਡੀ ਰਹਿਤ ਸਾਡੇ ਇਸ ਦੱਖਣੀ ਏਸ਼ੀਆ ਦੀ ਕਿ ਵਿਦਿਆ ਨੂੰ ਤੋਂ ਪੈਸਾ ਕਮਾਉਣਾ ਸੀ ਪਾਪ ਸਮਝਦੇ ਹਨ। ਤਾਂ ਉਹ ਹੁਣ ਵਿਦਿਆ ਜਿਹੜੀ ਉਹਦੇ ਤੋਂ
ਜਿੰਨਾ ਪੈਸਾ ਵਿੱਦਿਆ ਤੋਂ ਪੜ੍ਹਾਈ ਤੋਂ ਕਮਾਇਆ ਜਾ ਸਕਦਾ, ਸਾਰੀ ਇਕਨੋਮੀ ਡੁੱਬ ਜੇ, ਲੋਕਾਂ ਨੇ ਸਕੂਲ ਤੇ ਜਾਣਾ ਹੀ ਜਾਣਾ। ਅਗਲਾ ਆਪਣਾ ਪੇਟ ਕੱਟ ਕੇ ਵੀ, ਆਪਣੀ ਜ਼ਮੀਨ ਵੇਚ ਕੇ ਵੀ ਜਾਂ ਬਾਲ ਉਹ ਪੜ੍ਹਾਣੇ ਹੀ ਪੜ੍ਹਾਣੇ ਨੇ। ਤੇ ਉਹਦਾ ਪਤਾ ਵੀ ਇਹ ਚੋਂ ਪੈਸਾ ਬਣੇਗਾ। ਪੈਸਾ ਕਿਵੇਂ ਬਣੇਗਾ? ਪੈਸਾ ਤਾਂ ਬਣੇਗਾ ਜੇ ਪੰਜਾਬੀ ਸਕੂਲ ਖਤਮ ਹੋਣ। ਤੁਹਾਡੇ ਤੇ ਹੈ ਹੀ ਕੋਈ ਨਹੀਂ, ਸਾਡੇ ਜਿਹੜੇ ਹੈ ਨੇ ਉਹਨਾਂ ਨੂੰ ਹੀ ਖਤਮ ਕਰੀ ਹੁਣ ਥੋੜਾ ਮੋੜਾ ਪਿਆ 2 ਸਾਲਾਂ ਦਾ, ਤਾਂ ਖਤਮ ਕਰੀ ਜਾਂਦੇ ਹਨ। ਪੰਜਾਬੀ ਸਕੂਲ ਖਤਮ ਕਰ, ਜੇ ਪੰਜਾਬੀ ਸਕੂਲ ਖਤਮ ਨਹੀਂ ਹੁੰਦੇ ਤੇ ਲੋਕ ਸਰਕਾਰੀ ਸਕੂਲਾਂ ਜਾਣਗੇ, ਤੇ ਪੈਸਾ ਕਿਵੇਂ ਕਮਾਇਆ ਜਾਏਗਾ? ਪੈਸਾ ਕਮਾਇਆ ਜਾਏਗਾ ਪ੍ਰਾਈਵੇਟ ਸਕੂਲਾਂ ਨਾਲ, ਤੇ ਪ੍ਰਾਈਵੇਟ ਸਕੂਲ ਅੰਗਰੇਜ਼ੀ ਮੀਡੀਅਮ ਤੋਂ ਬਗੈਰ ਚੱਲ ਨਹੀਂ ਸਕਦੇ। ਕਿਉਂਕਿ ਜੇ ਪੰਜਾਬੀ ਮੀਡੀਅਮ ਹੋਏਗਾ ਤਾਂ ਲੋਕ ਸਰਕਾਰੀ ਸਕੂਲਾਂ ਜਾਣਗੇ, ਕਿਉਂ ਪ੍ਰਾਈਵੇਟ ਸਕੂਲਾਂ ਕੋਲ ਜਾ ਕੇ ਉੱਜੜਨਗੇ। ਤੋ ਅੰਗਰੇਜ਼ੀ ਮੀਡੀਅਮ ਪੈਸਾ, ਪੜ੍ਹਾਈ ਚੋਂ ਪੈਸਾ ਕਮਾਉਣ ਲਈ ਪੜ੍ਹਾਈ ਨੂੰ ਅੰਗਰੇਜ਼ੀ ਮੀਡੀਅਮ ਕਰਨਾ ਜ਼ਰੂਰੀ ਹੈ। ਤੇ ਅੰਗਰੇਜ਼ੀ ਮੀਡੀਅਮ ਪੜ੍ਹਾਈ ਕਰਨ ਵਾਸਤੇ ਅੰਗਰੇਜ਼ੀ ਦਾ ਗਲਬਾ ਜ਼ਰੂਰੀ, ਹਰ ਚਾਰੇ ਪਾਸੇ, ਦਫ਼ਤਰਾਂ 'ਚ ਗਲਬਾ, ਨੌਕਰੀਆਂ 'ਚ ਗਲਬਾ, ਜਿਹੜੀ ਉਚੇਰੀ ਪੜ੍ਹਾਈ ਹੈ ਹਾਇਰ ਐਜੂਕੇਸ਼ਨ ਉਹਦੇ 'ਚ ਗਲਬਾ, ਮਤਲਬ ਹਰ ਪਾਸੇ ਅੰਗਰੇਜ਼ੀ ਦਾ ਗਲਬਾ ਕੀਤਾ ਜਾਏ। ਬੰਦੇ ਨੂੰ ਲੱਗੇ ਵੀ ਅੰਗਰੇਜ਼ੀ ਬਗੈਰ ਤੇ ਕੋਈ ਛੁਟਕਾਰਾ ਹੀ, ਜਾਣ ਹੀ ਨਹੀਂ, ਇਹਦੇ ਬਗੈਰ ਤੇ ਮਤਲਬ ਤੁਸੀਂ ਇੱਕ ਪੈਰ ਵੀ ਨਹੀਂ ਪੁੱਟ ਸਕਦੇ। ਤਾਂ ਫਿਰ ਉਹ ਭੱਜੇਗਾ ਅੰਗਰੇਜ਼ੀ ਮੀਡੀਅਮ ਸਕੂਲਾਂ ਵੱਲ, ਫਿਰ ਅਸੀਂ ਪੈਸਾ ਕਮਾਵਾਂਗੇ। ਆ ਹੁਣ ਇਹ ਜਿਹੜੀ ਜ਼ੁਬਾਨ ਹੈ, ਪੜ੍ਹਾਈ ਦੇ ਜ਼ਰੀਏ ਪੈਸਾ ਕਮਾਉਣ ਦਾ ਬਹੁਤ ਵੱਡਾ ਜ਼ਰੀਆ ਬਣ ਗਈ ਹੈ। ਇਹ ਬਹੁਤ ਵੱਡੀ ਸਮੱਸਿਆ ਆ ਗਈ ਹੈ। ਇਸ ਕਰਕੇ ਉਹ ਸਭ ਕੁਝ ਜਾਣਦੇ ਹੋਏ ਵੀ, ਸਾਡੇ ਤੇ ਮੰਤਰੀਆਂ ਦੇ ਬਹੁਤਿਆਂ ਦੇ ਸਕੂਲ ਤੇ ਕਾਲਜ ਨੇ, ਤੁਹਾਡੇ ਪਤਾ ਨਹੀਂ ਕੀ ਹਾਲ ਹੈ। ਤੋ ਜਦੋਂ ਉਹਨਾਂ ਦੇ ਆਪਣੇ ਸਕੂਲ ਤੇ ਕਾਲਜ ਨੇ, ਉਹ ਕਿਉਂ ਚਾਹਣਗੇ ਕਿ ਪੰਜਾਬੀ 'ਚ ਪੜ੍ਹਾਈ ਹੋ ਜਾਏ? ਤੋ ਤਾਂ ਚਾਹਣਗੇ ਕਿ ਅੰਗਰੇਜ਼ੀ ਮੀਡੀਅਮ 'ਚ ਪੜ੍ਹਾਈ ਹੁੰਦੀ ਰਹੇ ਤਾਂ ਕਿ ਸਾਡੇ ਸਕੂਲ ਕਾਲਜ ਚੱਲਦੇ ਰਹਿਣ। ਪਰ ਬੰਦਾ, ਸਮੱਸਿਆ ਇਹ ਹੋਵੇ ਤੇ ਬੰਦਾ ਜਿਹੜਾ ਇਹਦੇ ਦਿਮਾਗ ਹੈ, ਇਹ ਕੱਢਿਆ ਨਹੀਂ ਜਾ ਸਕਦਾ। ਹਾਂ, ਭਾਵੇਂ ਕਿੰਨੇ ਚੈਨਲ ਉਹਦੇ ਦਿਮਾਗ ਨੂੰ ਕਿਸੇ ਪਾਸੇ ਲਾਉਣ, ਜੋ ਮਰਜ਼ੀ ਪੜ੍ਹਾਈ ਜਾਣ, ਪਰ ਫਿਰ ਵੀ ਆਪਣੇ ਆਪ ਕੋਈ ਸੋਚ ਵੀ ਲੈਂਦਾ। ਤੋ ਉਹ ਸਾਡੇ ਵਰਗੇ ਜਿਹੜੇ ਟੁਰੇ ਵੀ ਫਿਰਦੇ ਨੇ ਦੱਸਣ ਵੀ ਬ੍ਰਿਟਿਸ਼ ਕੌਂਸਲ ਇਹ ਆਂਦੀ ਹੈ, ਯੂਨੈਸਕੋ ਇਹ ਆਂਦੀ ਹੈ, ਅਮਰੀਕਾ ਆ ਕਰ ਰਿਹਾ, ਜਾਪਾਨ ਆ ਕਰਦਾ, ਚੀਨ ਆ ਕਰਦਾ ਪਿਆ, ਉਹਦਾ ਅਸਰ ਹੁੰਦਾ ਹੈ ਪਿਆ। ਸਾਡੇ ਪਿਛਲੇ 2 ਸਾਲਾਂ ਦੇ ਵਿੱਚ ਕੋਈ 2.5 ਲੱਖ ਦੇ ਕਰੀਬ ਜਿਹੜਾ ਨਾ ਸਾਡੇ ਪੜ੍ਹੇ ਨੇ ਸਟੂਡੈਂਟ ਨੇ, ਉਹ ਪ੍ਰਾਈਵੇਟ ਸਕੂਲ ਛੱਡ ਕੇ ਤੇ ਸਰਕਾਰੀ ਸਕੂਲਾਂ ਚਲੇ ਟੁਰ ਗਏ ਨੇ ਪੰਜਾਬ ਦੇ ਵਿੱਚ, ਪੰਜਾਬ 'ਚ। ਉਹਦੀ ਵਜ੍ਹਾ ਇਹ ਵੇ ਕਿ ਇੱਕ ਤੇ ਜਿਹੜੀ ਅੰਗਰੇਜ਼ੀ ਮੀਡੀਅਮ ਦੀ ਪੜ੍ਹਾਈ 30 ਸਾਲਾਂ ਪਹਿਲਾਂ ਹੋਈ ਸੀ ਸ਼ੁਰੂ, ਤੇ ਉਹਦੇ ਨਤੀਜੇ ਸਾਹਮਣੇ ਨੇ ਵੀ ਨਾ ਇਹਦੇ ਨਾਲ ਪੜ੍ਹਾਈ ਹੁੰਦੀ ਹੈ, ਨਾ ਅੰਗਰੇਜ਼ੀ ਹੁੰਦੀ ਹੈ, ਤੇ ਘਰ ਦਾ ਪੂਰਾ ਉਜਾੜਾ ਹੋ ਜਾਂਦਾ। ਉਹ ਵੀ ਨਤੀਜੇ ਵੀ ਸਾਹਮਣੇ, ਤੇ ਨਾਲ ਦੀ ਨਾਲ ਹਵਾ 'ਚ ਅਸੀਂ ਗੱਲ ਰੱਖੀ ਹੋਈ ਹੈ ਭਾਈ ਅੰਗਰੇਜ਼ੀ ਆ ਜਾਏਗੀ, ਡਰੋ ਨਾ। ਸਾਨੂੰ ਵੀ ਆ ਗਈ ਸੀ, 6ਵੀਂ ਤੋਂ ਪੜ੍ਹੀ ਸੀ, ਤੇ ਸਾਰੀ ਦੁਨੀਆ ਜਿਹੜੀ ਉਹ 10ਵੀਂ 10 11 ਸਾਲ ਦੀ ਉਮਰ ਤੋਂ ਬਾਅਦ ਹੀ ਪਰਦੇਸੀ ਭਾਸ਼ਾ ਪੜ੍ਹਦੀ ਹੈ, ਤੇ ਉਹਨਾਂ ਨੂੰ ਬਥੇਰੀ ਆ ਜਾਂਦੀ ਹੈ। ਤੇ ਤੁਸੀਂ ਪੜ੍ਹਾਈ ਨਾ ਆਪਣੀ ਗਵਾਓ। ਤੇ ਲੋਕਾਂ ਨੂੰ ਹੌਸਲਾ ਜਿਹਾ ਹੋਣ ਲੱਗ ਪਿਆ, ਤੇ ਲੋਕ ਮੁੜਨ ਲੱਗ ਗਏ ਨੇ, ਆਪਣੇ ਸਕੂਲਾਂ ਦਾ ਥੋੜਾ ਧਿਆਨ ਵੀ ਕਰਨ ਲੱਗ ਗਏ ਨੇ, ਆਪਾਂ ਆਪਣੇ ਪਿੰਡਾਂ ਦਾ। ਮੈਂ ਆਸਵੰਦ ਹਾਂ ਇਸ ਭਾਰਤ ਦੇ ਵਿੱਚ ਤੇ ਪੰਜਾਬ 'ਚ ਖਾਸ ਤੌਰ ਤੇ, ਕਿ 5-7 ਸਾਲਾਂ 'ਚ ਇੱਕ ਵੱਡਾ ਮੋੜਾ ਜਿਹੜਾ ਪੈਣ ਵਾਲਾ, ਜਿਹੜਾ ਮੀਡੀਅਮ ਐਜੂਕੇਸ਼ਨ ਦੇ ਮੀਡੀਅਮ ਦਾ ਹੈ, ਇਹ ਅੰਗਰੇਜ਼ੀ ਮੀਡੀਅਮ ਜਿਹੜਾ ਇਹ ਹੁਣ ਕੁਝ ਅੰਗਰੇਜ਼ੀ ਮੀਡੀਅਮ ਸਕੂਲਾਂ ਨੇ ਫੱਟੇ ਲਾ ਦਿੱਤੇ ਨੇ ਵੀ ਇਹ ਸਕੂਲ ਵਿਕਾਊ ਹੈ। ਕਾਲਜਾਂ ਦੇ, ਬੀਟੈਕ ਕਾਲਜਾਂ ਦੇ, ਨਰਸਿੰਗ ਕਾਲਜਾਂ ਦੇ, ਲਾਅ ਦੇ ਕਾਲਜਾਂ ਦੇ ਉਹਦੇ ਫੱਟੇ ਵਾਹਵਾ ਕਈ ਸਾਲਾਂ ਦੇ ਲੱਗਦੇ ਪਏ ਨੇ। ਪਰ ਹੁਣ ਸਕੂਲਾਂ, ਅੰਗਰੇਜ਼ੀ ਮੀਡੀਅਮ ਸਕੂਲਾਂ ਦੇ ਵੀ 1-2 ਥਾਵਾਂ ਤੇ ਮੈਂ ਸੁਣਿਆ ਪੰਜਾਬ ਵਿੱਚ ਵੀ ਉਹਨਾਂ ਨੇ ਫੱਟਾ ਲੈ ਦੀ ਫੋਟੋ ਵੀ ਮੈਨੂੰ ਕੱਲੀ ਵੀ ਆਵੇ, ਕੋਈ ਨਾ ਲਿਖ ਦਿੱਤਾ ਵੀ ਸਾਡਾ ਸਕੂਲ ਵਿਕਾਊ ਹੈ। ਵਜ੍ਹਾ ਹੈ ਕਿ ਆਲੇ ਦੁਆਲੇ ਵਾਲੇ ਸਮਝ ਗਏ ਨੇ ਵੀ ਉਜਾੜਾ ਹੈ, ਨਾ ਇਹਦੇ 'ਚ ਅੰਗਰੇਜ਼ੀ ਹੁੰਦੀ ਹੈ, ਇਹਦੇ ਨਾਲ ਨਾ ਪੜ੍ਹਾਈ ਹੁੰਦੀ ਹੈ, ਤੇ ਸਾਡਾ ਸਾਰਾ ਕੁਛ ਤਬਾਹ ਹੋ ਜਾਂਦਾ, ਸਾਡੀ ਰਹਿਤਾ, ਸਾਡੀ ਜ਼ੁਬਾਨ, ਸਾਰਾ ਕੁਛ। ਤੇ ਲੋਕ ਜਿਹੜੇ ਨੇ ਉਹ ਮੁੜਨ ਲੱਗ ਗਏ ਨੇ। ਮੈਨੂੰ ਬੜੀ ਆਸ ਹੈ, ਔਰ ਇਹ ਗੱਲ ਜਿਹੜੀ ਹੈ ਟੁਰ ਪਈ ਹੈ। ਔਰ ਇਹ ਗੱਲ ਇਕੱਲੇ ਪੰਜਾਬ ਨਾਲ ਨਹੀਂ ਮੁੱਕਣੀ ਭਾਰਤ 'ਚ, ਇਹ ਸਾਰੇ ਦੇਸ਼ ਦੀ ਸਮੱਸਿਆ ਜਿਹੜੀ ਮਸਲਾ ਹੈ। ਤੇ ਮੈਂ ਪੂਰੇ ਮੁਲਕ 'ਚ ਲਗਾ ਫਿਰਨਾ ਵਾ। ਸਾਡਾ ਇੱਕ ਆਰਗੇਨਾਈਜੇਸ਼ਨ ਵੀ ਹੈ, ਕੈਂਪੇਨ ਫਾਰ ਲੈਂਗੁਏਜ ਇਕੁਅਲਿਟੀ ਐਂਡ ਰਾਈਟਸ, 2015 'ਚ ਅਸੀਂ ਬਣਾਈ ਸੀ, ਮੈਂ ਹੀ ਉਹਦਾ ਪ੍ਰਧਾਨ ਹਾਂ ਉਦੋਂ ਦਾ। ਤੇ ਅਸੀਂ ਸਾਰੇ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਗੱਲਾਂ ਕਰਨੇ ਪਏ ਹਾਂ ਵੀ ਸੱਚਾਈ ਕੀ ਹੈ ਤੇ ਜ਼ੁਬਾਨ ਦੀ, ਤੇ ਜਿਹੜੇ ਭਰਮ ਨੇ, ਜਿਹੜੇ ਭੁਲੇਖੇ ਸਾਨੂੰ, ਅਸੀਂ ਕਿਉਂਕਿ ਗੁਲਾਮ ਰਹਿਣ ਕਰਕੇ ਉਹ ਸਾਡੇ ਉੱਤੇ ਜ਼ੁਬਾਨ ਥੋਪ ਦਿੱਤੀ ਗਈ ਇੰਨੀ ਬੁਰੀ ਤਰ੍ਹਾਂ, ਤੇ ਹੁਣ ਅਸੀਂ ਸਮਝਦੇ ਹਾਂ ਕਿ ਉਹਦੇ ਬਗੈਰ ਸਾਡਾ ਚਾਰਾ ਹੀ ਕੋਈ ਨਹੀਂ। ਪਰ ਅਸੀਂ ਦੱਸ ਰਹੇ ਹਾਂ ਵੀ ਅਸੀਂ ਤਾਂ ਹੀ ਕੁਝ ਤਰੱਕੀ ਕਰ ਸਕਾਂਗੇ ਜੇ ਤੋਂ ਖਹਿੜਾ ਛਡਾਵਾਂਗੇ, ਆਪਣੀਆਂ ਮਾਦਰੀ ਜ਼ੁਬਾਨਾਂ ਨੂੰ ਹਰ ਕੰਮ ਦਾ ਆਪਾਂ ਜਿਹੜਾ ਜ਼ਰੀਆ ਬਣਾਵਾਂਗੇ। ਪੜ੍ਹਾਈ ਉਹਦੇ 'ਚ ਕਰਾਂਗੇ, ਕੰਮਕਾਜ ਉਹਦੇ 'ਚ ਕਰਾਂਗੇ, ਸਾਰਾ ਕੁਛ। ਬਾਕੀ ਬੰਦਾ ਤੇ ਆਪਾਂ ਬੜੀਆਂ ਗੱਲਾਂ ਕੀਤੀਆਂ ਨੇ ਕਿ ਬੰਦੇ ਨੂੰ ਬੰਦਾ ਬਣਾਉਣਾ ਵੀ ਇੱਕ ਵੱਡਾ ਮਸਲਾ ਹੈ, ਇਕੱਲੇ ਜਹਾਜ਼ ਬਣਾਉਣੇ ਹੀ ਜਿਹੜੇ ਲੋੜ ਨਹੀਂ। ਹੁਣ ਤੇ ਜਿੰਨਾ ਕਲਾਈਮੇਟ ਦਾ ਮਸਲਾ ਆ ਗਿਆ, ਹੁਣ ਗੱਲ ਕਰਨ ਲੱਗ ਪਏ ਨੇ ਬਈ ਇਹ ਜਹਾਜ਼ ਬਣਾਉਣ ਨਾਲ ਹੁਣ ਬੰਦੇ ਨੂੰ ਬੰਦਾ ਬਣਾਉਣਾ ਜਿਹੜਾ ਜ਼ਿਆਦਾ ਜ਼ਰੂਰੀ ਹੋ ਗਿਆ। ਵੇਖੋ ਕੋਈ ਮੋੜਾ ਚੰਗਾ ਪਵੇਗਾ, ਉਮੀਦ ਹੈ। ਬੇਸ਼ੱਕ ਵੀਰ, ਰੱਬ ਚੰਗੀਆਂ ਕਰੇ, ਤੇ ਰੱਬ ਇਹ ਮੋੜਾ ਪਾਵੇ ਜਿਹੜਾ ਪੰਜਾਬ ਤੇ ਇੱਕ ਜ਼ਬਰ ਮੁਸਲਤ ਰਿਹਾ ਇੰਨੇ ਵਰਿਆਂ ਤੋਂ। ਉਹ ਜਿਹਨੂੰ ਕਹਿੰਦੇ ਨਾ, ਲਾਅ ਆਫ ਨੇਚਰ ਹੁੰਦਾ ਹੈ, ਤੇ ਉਹ ਬਿਲਕੁਲ। ਕਹਿੰਦੇ ਨੇ ਵੀ
ਗੋਇੰਗ ਅਵੇ ਇਜ਼ ਗੋਇੰਗ, ਉਹ ਅੰਗਰੇਜ਼ੀ ਦੀ ਇੱਕ ਮੁਹਾਵਰਾ ਵੀ ਹਾਂਜੀ, ਹਾਂਜੀ, ਹਾਂਜੀ। ਗੋਇੰਗ ਫਾਰ ਐਂਡ ਗੋਇੰਗ ਫਾਰ ਇਜ਼ ਰਿਟਰਨਿੰਗ, ਕਿ ਜਦੋਂ ਤੁਸੀਂ Yeah. ਚੋਖੇ ਦੂਰ ਚਲੇ ਜਾਂਦੇ ਹੋ ਉਹਦਾ ਮਤਲਬ ਹੁੰਦਾ ਵੀ ਤੁਸੀਂ ਹੁਣ ਮੁੜ ਕੇ ਆਉਣ ਹਾਂਜੀ, ਲੱਗੇ। ਤੇ ਪੰਜਾਬ ਦਾ ਹੁਣ ਹਾਂ ਜੋ ਵਿਗੜਨਾ ਸੀ ਉਹ ਵਿਗੜ ਗਿਆ, ਹੁਣ ਮੁੜਨਾ ਹੀ ਰਹਿ ਗਿਆ। ਹਾਂ ਤੇ ਬਿਲਕੁਲ ਹੁਣ ਹਾਲਤ ਜਿਹੜੀ ਇਸ ਥਾਂ ਤੇ ਪੜ ਗਈ ਹੈ ਕਿ ਹੁਣ ਥੋੜਾ ਚਾਨਣ ਜਿਹਾ ਹੋਣ ਲੱਗ ਗਿਆ, ਮੈਨੂੰ ਲੱਗਦਾ ਹੈ ਲੋਕਾਂ ਨੂੰ, ਔਰ ਮੈਨੂੰ ਆਸ ਹੈ ਛੇਤੀ ਮੁੜਾ ਪਏਗਾ। ਠੀਕ ਹੈ ਜੀ। ਇਨਸ਼ਾਅੱਲਾ ਵੀਰ, ਬੜੀ ਮਿਹਰਬਾਨੀ, ਬਹੁਤ ਤੁਸੀਂ ਬਹੁਤ ਮਿਹਰਬਾਨੀ ਸਾਰਿਆਂ ਨੂੰ, ਰੱਖੀ ਮੇਰਾ ਮੱਥਾ ਉਮੀਦ ਟੇਕਣਾ। ਕਿਤੇ ਮੇਰਾ ਜੀ ਪਿੰਡ ਮੇਰਾ ਬੰਦੋ ਕਿਵੇਂ ਸਾਡੇ ਵੱਡਿਆਂ ਦਾ ਸ਼ਿਵਪੁਰੇ ਜ਼ਿਲ੍ਹੇ ਚ ਹੁੰਦਾ ਸੀ, ਹੁਣ ਤੇ ਉਹ ਨਹੀਂ ਰਿਹਾ ਪਿੰਡ, ਤੇ ਮਰੀਦਕਿਆਂ ਦੇ ਕੋਲ ਹੈ ਕਿਧਰੇ, ਜਿੱਥੇ ਹੁਣ ਯੂਨੀਵਰਸਿਟੀ ਬਣ ਗਈ ਹੈ। ਤੇ ਜੇ ਕੋਈ ਉੱਧਰ ਅੱਛਾ ਆਉਂਦਾ ਜਾਂਦਾ ਹੋਵੇ ਤੇ ਉਹਨੂੰ ਆਖਿਆ ਵੀ ਮੈਂ ਉੱਥੇ ਮੇਰਾ ਮੱਥਾ ਟੇਕ ਛੱਡ। ਅੱਛਾ ਜੀ, ਬਹੁਤ ਧੰਨਵਾਦ, ਚੰਗਾ ਮਿਹਰਬਾਨੀ, ਹੋਏਗਾ, ਬਹੁਤ ਬਹੁਤ ਰੱਬ ਚੰਗੀ ਬੜਾ ਕਰੇ, ਵਕਤ ਲਿਆ ਤੁਹਾਡਾ ਮੈਂ, ਬਹੁਤ ਬਹੁਤ ਮਿਹਰਬਾਨੀ। ਬਹੁਤ ਖੁਦਾ ਹਾਫਿਜ਼। ਮਿਹਰਬਾਨੀ।